ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਚੱਲ ਰਿਹਾ ਜੀ ਵਿਸਰਦਾ ਵਿਰਸਾ। ਇਸ ਵੇਲੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆਪਣਾ ਬੜਾ ਖਾਸ, ਕਿਉਂਕਿ ਵਿਸਰਦਾ ਵਿਰਸਾ ਪ੍ਰੋਗਰਾਮ ਦੇ ਵਿੱਚ ਆਪਾਂ ਤੁਸੀਂ ਸੁਣਿਆ ਲਗਾਤਾਰ ਕਈ ਸਾਲਾਂ ਤੋਂ ਬਲਵਿੰਦਰ ਕੌਰ ਖਾਲਸਾ ਜੀ ਇਸ ਪ੍ਰੋਗਰਾਮ ਦੇ ਵਿੱਚ ਕਈ ਤਰ੍ਹਾਂ ਦੀ ਚਿੰਤਾ ਕਰਦੇ ਨੇ, ਕਈ ਤਰ੍ਹਾਂ ਦੇ ਹਾਸੇ ਠੱਠੇ ਵੀ ਕਰਦੇ ਨੇ। ਫਿਰ ਉਹ ਗੱਲਾਂ ਦੇ ਵਿੱਚ ਕੋਈ ਟਕੋਰ ਵੀ ਕਰ ਜਾਂਦੇ ਨੇ ਤੇ ਕੋਈ ਸਿੱਖਿਆ ਵੀ ਦੇ ਜਾਂਦੇ ਨੇ, ਲੈਸਨ ਵੀ ਦੇ ਜਾਂਦੇ ਨੇ। ਜਦੋਂ ਬੰਦਾ ਇੱਧਰ ਆ ਕੇ ਇੱਕ ਦੌਰ ਹੁੰਦਾ ਜਦੋਂ ਉਹਨੂੰ ਲੱਗਦਾ ਕਿ ਮੈਂ ਦਵਾ ਦਵ ਆ ਕੇ ਕਮਾਈ ਕਰਾਂ, ਆਪਦੇ ਪੈਰਾਂ ਸਿਰ ਖੜਾ ਹੋਵਾਂ। ਜਦੋਂ ਪੈਰਾਂ ਸਿਰ ਖੜਾ ਹੋ ਜਾਂਦਾ ਫਿਰ ਉਹਨੂੰ ਲੱਗਦਾ ਕਿ ਆਪਣਾ ਜਿਹੜਾ ਬੋਲੀ ਆ, ਆਪਣਾ ਜਿਹੜਾ ਇਤਿਹਾਸ, ਆਪਣਾ ਜਿਹੜਾ ਸੱਭਿਆਚਾਰ ਆ, ਮੈਂ ਉਹਦੇ ਬਾਰੇ ਕੁਛ ਕਰਾਂ, ਉਹਦੇ ਬਾਰੇ ਸਰਗਰਮ ਹੋਵਾਂ, ਆਪਣੇ ਬੱਚਿਆਂ ਦੇ ਵਿੱਚ ਉਹ ਗੱਲਾਂ ਲੈ ਕੇ ਜਾਵਾਂ। ਆਪਣੀ ਜਿਹੜੀ ਗੱਲਬਾਤ ਹੁੰਦੀ ਹੈ ਇਤਿਹਾਸ ਤੌਰ ਤੇ ਜੁੜੇ ਹੋਣ ਦੀ, ਉਹ ਆਪਣੀ ਅਗਲੀਆਂ ਪੀੜ੍ਹੀਆਂ ਦੇ ਵਿੱਚ ਵੀ ਦੇਖਦਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬੜੀ ਅਹਿਮ ਚਰਚਾ ਕਰਾਂਗੇ। ਚਰਚਾ ਇਹ ਹੈ ਕਿ ਸਾਡੇ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹ ਰਹੇ ਨੇ, ਉਹਨਾਂ ਦੀ ਜਿਹੜੇ ਪੰਜਾਬੀ ਮਾਂ ਬੋਲੀ ਪ੍ਰਤੀ ਉਹਨਾਂ ਦਾ ਜਿਹੜਾ ਝੁਕਾਅ ਉਹ ਘੱਟ ਕਿਉਂ ਹੈ। ਮਾਪੇ ਇਸ ਮਾਮਲੇ ਦੇ ਵਿੱਚ ਉਹ ਰੋਲ ਨਹੀਂ ਨਿਭਾ ਸਕਦੇ, ਨਹੀਂ ਨਿਭਾ ਰਹੇ ਜਿਹੜਾ ਉਹਨਾਂ ਨੂੰ ਨਿਭਾਉਣਾ ਚਾਹੀਦਾ, ਬੱਚਿਆਂ ਨੂੰ ਨਾਲ ਜੋੜਨਾ ਚਾਹੀਦਾ। ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਜਿਹੜੇ ਭੈਣ ਜੀ ਮੌਜੂਦ ਨੇ, ਉਹ ਵੈਸੇ ਵੀ ਭੈਣ ਜੀ ਨੇ ਤੇ ਊਂ ਵੀ ਭੈਣ ਜੀ ਨੇ, ਉਹਨਾਂ ਦਾ ਪੇਸ਼ਾ ਵੀ ਭੈਣ ਜੀਆਂ ਵਾਲਾ ਹੀ ਆ, ਅਧਿਆਪਕ ਨੇ। ਹਰਿੰਦਰ ਕੌਰ ਰਾਏ ਜੀ ਆਪਣੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਗੱਲਬਾਤ ਕਰਾਂਗੇ। ਹਰਿੰਦਰ ਕੌਰ ਰਾਏ ਜੀ ਜਿਹੜੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਅਧਿਆਪਕ ਨੇ ਤੇ ਪੜ੍ਹਾ ਰਹੇ ਨੇ। ਤੇ ਜਦੋਂ ਖਾਲੜਾ ਸਕੂਲ ਦੀ ਓਪਨਿੰਗ ਹੋਈ ਸੀ, ਜਿੱਦਾਂ ਓਪਨਿੰਗ ਸੈਰੇਮਨੀ ਸੀ, ਉਸ ਦਿਨ ਇਹਨਾਂ ਨੇ ਇੱਕ ਬਹੁਤ ਸੋਹਣੀ ਸਪੀਚ ਦਿੱਤੀ ਸੀ, ਜਿਹਦੇ ਵਿੱਚ ਇਹਨਾਂ ਨੇ ਇਤਿਹਾਸਿਕ ਪਾਤਰਾਂ ਨੂੰ ਅਸੀਂ ਆਪਣੇ ਅਗਲੇ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਤੱਕ ਕਿਵੇਂ ਲੈ ਕੇ ਜਾਣਾ, ਉਹਦੇ ਉੱਤੇ ਬਹੁਤ ਆਲਾ ਦਰਜੇ ਦੀ ਜਿਹੜੀ ਭਾਸ਼ਣ ਦਿੱਤਾ ਸੀਗਾ। ਤੇ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਹਰਿੰਦਰ ਕੌਰ ਰਾਏ ਜੀ। ਭੈਣ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਵੈਸੇ ਵੀ ਆਪਾਂ ਭੈਣ ਜੀ ਕਹਿੰਦੇ ਤੇ ਤੁਸੀਂ ਤਾਂ ਵੈਸੇ ਵੀ ਭੈਣ ਜੀ ਹੋ, ਸਕੂਲ ਦੇ ਵਿੱਚ ਪੜ੍ਹਾ ਰਹੇ ਹੋ। ਜੀ 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 ਬਿਲਕੁਲ। ਇੱਕ ਬਹੁਤ ਆਪਾਂ ਚਰਚਾ ਜਦੋਂ ਆਪਾਂ ਸਾਰੇ ਜੋੜਦੇ ਹਾਂ, ਸਾਰੇ ਗੱਲਬਾਤ ਕਰਦੇ ਹਾਂ, ਤੇ ਇਹ ਹੁੰਦਾ ਕਿ ਸਾਡੀ ਮਾਂ ਬੋਲੀ ਨੂੰ ਆਹ ਖਤਰਾ, ਉੱਥੇ ਆਹ ਹੋ ਰਿਹਾ, ਆਪਾਂ ਅਕਸਰ ਹੀ ਇਹਦੇ ਉੱਤੇ ਗੱਲਬਾਤ ਕਰਦੇ ਹਾਂ। ਜੀ। ਤੇ ਜਦੋਂ ਫਿਰ ਉਧਰ ਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਫਿਰ ਅਸੀਂ ਇੱਧਰ ਵੀ ਆਦਮ ਪੜਚੋਲ ਕਰਦੇ ਹਾਂ, ਝਾਕਦੇ ਹਾਂ ਆਪਣੇ ਅੰਦਰ ਕਿ ਬਈ ਇੱਥੇ ਕਿੱਥੇ ਖੜੇ ਹਾਂ ਅਸੀਂ। ਤੁਸੀਂ ਇੱਕ ਟੀਚਰ ਦੇ ਤੌਰ ਤੇ, ਮੈਂ ਪਹਿਲਾ ਸਵਾਲ ਮੇਰਾ ਇਹੀ ਹੈ ਵੀ ਅੱਜ ਦੇ ਜਿਹੜੇ ਸਾਡੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ, ਉਹਨਾਂ ਦਾ ਝੁਕਾਅ ਕਿੱਥੇ ਕੁ ਵੇਖਦੇ ਹੋ ਪੰਜਾਬੀ ਮਾਂ ਬੋਲੀ ਪ੍ਰਤੀ? ਬਹੁਤ ਸੋਹਣਾ ਸਵਾਲ ਤੁਸੀਂ ਪੁੱਛਿਆ ਹੈਗਾ। ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸ ਦਿੰਦੀ ਹੈਗੀ ਆ। ਮੈਂ ਤਕਰੀਬਨ ਕੋਈ 25 ਸਾਲ ਤੋਂ ਪੜ੍ਹਾ ਰਹੀ ਹੈਗੀ ਆ, ਔਰ 5 ਸਾਲ ਤੋਂ ਪੰਜਾਬੀ ਪਹਿਲਾਂ ਮੈਂ ਪਹਿਲਾਂ 20 ਸਾਲ ਕਹਿ ਲਓ ਕਿ ਇੰਗਲਿਸ਼ ਪੜ੍ਹਾਈ ਆ। ਔਰ ਜਦੋਂ 2020 ਚ ਕੋਵਿਡ ਆਇਆ, ਮੈਨੂੰ ਨਾ ਬੜਾ ਇਹ ਚੀਜ਼ ਲੱਗਿਆ ਕਿ ਇੱਕਦਮ ਕਹਿ ਲਓ ਅਸੀਂ ਕੋਈ ਨਾ ਸਰਕਾਰਾਂ ਤਿਆਰ ਸੀਗੀਆਂ ਇਸ ਚੀਜ਼ ਲਈ, ਨਾ ਹੀ ਅਸੀਂ ਤਿਆਰ ਸੀਗੇ। ਰਾਤੋਂ ਰਾਤ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ। ਏਦਾਂ ਲੱਗਿਆ ਕਿ ਵੀ ਬਸ ਕਹਿ ਲਓ ਕਿ ਪੈਂਡੈਮਿਕ ਸੀਗਾ, ਕਿ ਤੂਫਾਨ ਆਉਣ ਵਾਲੀ ਗੱਲ ਹੀ ਸੀਗੀ। ਔਰ ਉਸ ਟਾਈਮ ਮੈਨੂੰ ਮਹਿਸੂਸ ਹੋਇਆ ਕਿ ਬਹੁਤ ਸਾਰੇ ਸਰਕਾਰ ਬਹੁਤ ਤਰ੍ਹਾਂ ਦੀ ਮਦਦ ਕਰ ਰਹੀ ਆ, ਪਰ ਜਿਹੜੇ ਸਾਡੇ ਬਜ਼ੁਰਗ ਸੀਗੇ ਖਾਸ ਕਰਕੇ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨਾ। ਇਹ ਨਹੀਂ ਕਿ ਘਰ ਵਿੱਚ ਉਹਨਾਂ ਦੇ ਕੋਈ ਮਦਦ ਕਰਨ ਨੂੰ ਨਹੀਂ ਸੀ, ਬੱਚੇ ਸੀਗੇ, ਪਰ ਇੱਕ ਕਿਸਮ ਦਾ ਨਾ ਉਹਨਾਂ ਦੇ ਵਿੱਚ ਗੈਪ ਆ ਗਿਆ ਸੀਗਾ ਕਿ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀਗੀ। ਉਹ ਚੀਜ਼ ਦੱਸ ਹੀ ਨਹੀਂ ਪਾ ਰਹੇ ਸੀ ਕਿ ਸਾਨੂੰ ਕਿੱਥੇ ਲੋੜ ਆ। ਫਿਰ ਮੈਨੂੰ ਲੱਗਿਆ ਕਿ ਨਹੀਂ, ਬੜਾ ਜ਼ਰੂਰੀ ਹੈਗਾ ਆ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਆਵੇ। ਸੋ ਮੈਂ ਪੰਜਾਬੀ ਕ੍ਰੈਡੈਂਸ਼ੀਅਲ ਦੇ ਲਈ ਚਲੋ ਟਰਾਈ ਕੀਤਾ। ਮੈਂ ਸੈਂਟਰਲ ਯੂਨੀਫਾਈਡ ਚ 10 ਸਾਲ ਤੋਂ ਵੈਸੇ ਉੱਥੇ ਪੰਜਾਬੀ ਪੜ੍ਹਾ ਰਿਹਾ ਹੈਗੇ ਆ, ਔਰ 5 ਸਾਲ ਤੋਂ ਮੈਂ ਪੜ੍ਹਾ ਰਹੀ ਹੈਗੀ ਆ। ਤੇ ਮੈਂ ਉੱਥੇ ਚਲੋ ਮੈਂ ਹਾਇਰ ਹੋ ਗਈ, ਔਰ ਮੈਨੂੰ ਸੀਗਾ ਕਿ ਬੜਾ ਉਤਸ਼ਾਹ ਦਿਖਾਇਆ ਜਾਊਗਾ ਪੰਜਾਬੀ ਭਾਸ਼ਾ ਨੂੰ ਲੈ ਕੇ। ਆਪਾਂ ਹੁੰਦਾ ਹੀ ਜੀ ਬਿਲਕੁਲ, ਕਿ ਵੀ ਆਪਣੀ ਭਾਸ਼ਾ ਆ, ਔਰ ਆਪਾਂ ਤਾਂ ਕਹਿ ਲਓ ਬਹੁਤ ਸਾਡਾ ਭਾਈਚਾਰਾ ਕਾਫੀ ਇੱਥੇ ਕਹਿ ਲਓ ਸਾਡਾ ਕਾਫੀ ਫੈਲਾਅ ਹੈਗਾ ਆ। ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਬੱਚੇ ਜਿਹੜੇ ਹੈਗੇ ਆ ਪੰਜਾਬੀ ਆਪਣੇ ਆਪ ਨੂੰ ਦਿਸਣਾ ਨਹੀਂ ਮੰਗਦੇ, ਔਰ ਉਹ ਵਾਲੀ ਇੱਜ਼ਤ ਨਹੀਂ ਹੈਗੀ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਦੇ ਲਈ ਉਹਨਾਂ ਦੇ ਮਨ ਵਿੱਚ ਹੈਗੀ ਆ। ਜਦ ਤੱਕ ਮੈਂ ਹਾਈ ਸਕੂਲ ਸੀ, ਫਿਰ ਮੈਂ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਕਿ ਮੈਂ ਫਰੈਜ਼ਨੋ ਸਿਟੀ ਕਾਲਜ, ਮਡੇਰਾ ਕਮਿਊਨਿਟੀ ਕਾਲਜ ਪੰਜਾਬੀ ਪ੍ਰੋਫੈਸਰ ਵੀ ਆ। ਠੀਕ ਹੈ ਜੀ। ਉਹੀ ਬੱਚੇ ਜਦੋਂ ਵੱਡੇ ਹੋ ਗਏ, ਉਹ ਦੋਨੋਂ ਕਲਾਸਿਸ ਫੁੱਲ ਹੁੰਦੀਆਂ ਹਰ ਸਮੈਸਟਰ ਦੇ ਵਿੱਚ। ਠੀਕ ਹੈ ਜੀ। ਉਹਨਾਂ ਨੂੰ ਵੱਡੇ ਹੋ ਕੇ ਮਹਿਸੂਸ ਹੁੰਦਾ ਕਿ ਵੀ ਹੈ ਸਾਡੇ ਘਰਦਿਆਂ ਨੇ ਸਾਨੂੰ ਪੰਜਾਬੀ ਕਿਉਂ ਨਹੀਂ ਸਿਖਾਈ। ਤੇ ਇੱਕ ਨਾਲ ਹੋਰ ਮੈਂ ਪ੍ਰਵੀਨ ਜੀ ਐਡ ਕਰਦਾ ਕਿ ਵੀ ਜ਼ਰੂਰੀ ਹੈਗਾ ਆ ਕਿ ਤੁਸੀਂ ਕਦੀ ਦੇਖ ਲਓ ਜਿਹੜੇ ਮੈਕਸੀਕਨ ਲੋਕ ਆ, ਮਾਂਗ ਲੋਕ ਆ, ਇੱਕ ਦੂਜੇ ਨਾਲ ਗੱਲ ਕਰੋਗੇ ਪੰਜਾਬੀ ਚ। ਸਾਡੇ ਬੱਚੇ ਬੜੀ ਸ਼ਰਮ ਮਹਿਸੂਸ ਕਰਦੇ ਆ ਇੱਕ ਦੂਜੇ ਨਾਲ ਪੰਜਾਬੀ ਚ ਗੱਲ ਕਰਨ ਦੇ ਲੈ ਕੇ। ਉਹਨਾਂ ਨੂੰ ਲੱਗਦਾ ਕਿ ਨਹੀਂ ਕੋਈ ਸੁਣੂਗਾ ਤੇ ਕੀ ਕਹੂਗਾ।
ਉਹ ਜਿਹੜੇ ਭਾਈਚਾਰਿਆਂ ਦੇ ਲੋਕ ਉਹ ਆਪਸ ਵਿੱਚ ਦੀ ਆਪਦੀ ਮਾਂ ਬੋਲੀ 'ਚ ਗੱਲ ਕਰਦੇ, ਮਾਂ ਬੋਲੀ ਭਾਸ਼ਾ ਦੇ ਵਿੱਚ ਜੋ ਵੀ ਹੈ। ਬਿਲਕੁਲ, ਬਿਲਕੁਲ ਈਵਨ ਬੱਚੇ ਵੀ ਸਕੂਲ ਦੇ ਵਿੱਚ ਜੇ ਤੁਸੀਂ ਉਹ ਦੇਖੋ ਨਾ, ਉਹਨਾਂ ਬੱਚਿਆਂ ਦਾ ਗਰੁੱਪ ਖੜਾ ਆ, ਉਹ ਆਪਣੀ ਭਾਸ਼ਾ 'ਚ ਗੱਲ ਕਰਨਾ ਉਹ ਬੜੇ ਮਾਣ ਦੇ ਨਾਲ ਕਰਦੇ ਆ। ਠੀਕ ਹੈ। ਤੇ ਜਿਹੜੇ ਸਾਡੇ ਬੱਚੇ ਆ, ਜੇ ਮੈਂ ਕੋਲ ਦੀ ਜਾਂਦੀ ਮੈਂ ਕਹੂੰਗੀ ਪੰਜਾਬੀ 'ਚ ਬੋਲੋ, ਆਪਣੀ ਗੱਲ ਕਰੋ, ਤੇ ਉਹਨਾਂ ਨੂੰ ਲੱਗਦਾ ਨਹੀਂ ਕੋਈ ਸੁਣੂਗਾ ਤੇ ਸ਼ਰਮ ਆਏਗੀ। ਔਰ ਇਹ ਚੀਜ਼ ਕਹਿ ਲਓ ਕਿ ਮੈਨੂੰ ਦੁੱਖ ਵੀ ਬੜਾ ਹੋਇਆ ਇਹ ਚੀਜ਼ ਨੂੰ ਦੇਖ ਕੇ, ਹੈ ਨਾ। ਔਰ ਜਦੋਂ ਫਿਰ ਕਾਲਜ ਦੇ ਬੱਚੇ ਆਏ, ਮੈਂ ਹਮੇਸ਼ਾ ਪਹਿਲਾ ਸਵਾਲ ਮੇਰਾ ਇਹ ਹੁੰਦਾ, ਆਪਣੇ ਬਾਰੇ ਦੱਸੋ, ਅਸੀਂ ਪੰਜਾਬੀ ਕਿਉਂ ਲੈ ਰਹੇ ਹਾਂ। ਤੇ ਉਹਨਾਂ ਦਾ ਸੀਗਾ ਕਿ ਵੀ ਹੁਣ ਅਸੀਂ, ਕਿਉਂਕਿ ਕਾਲਜ ਦੇ ਬੱਚੇ ਮੋਸਟਲੀ ਆਪਣੇ ਕੋਈ ਨਾ ਕੋਈ ਨੌਕਰੀ ਤੇ ਆ, ਜੌਬ ਕਰ ਰਹੇ ਆ, ਬਹੁਤੇ ਡਾਕਟਰਸ ਆ, ਹਾਂਜੀ, ਨਰਸਿਸ ਹੈਗੇ ਆ, ਉਹਨਾਂ ਨੂੰ ਸੀ ਕਿ ਵੀ ਸਾਨੂੰ ਹੁਣ ਬੜੀ ਸ਼ਰਮ ਆਉਂਦੀ ਹੈ ਕਿ ਸਾਨੂੰ ਪੰਜਾਬੀ ਆਉਂਦੀ ਨਹੀਂ। ਜਦੋਂ ਕੋਈ ਸਾਡੇ ਕੋਲ ਪੇਸ਼ੈਂਟ ਆਉਂਦੇ ਜਾਂ ਕਸਟਮਰਸ ਆਉਂਦੇ ਆ, ਉਹ ਸੋਚਦੇ ਆ ਵੀ ਇਹ ਪੰਜਾਬੀ ਇਹਨੂੰ ਆਉਂਦੀ ਹੋਣੀ ਆ, ਔਰ ਅਸੀਂ ਮੂਹਰੇ ਕਹਿੰਦੇ ਆ ਸਾਨੂੰ ਨਹੀਂ ਆਉਂਦੀ, ਔਰ ਸਾਨੂੰ ਕਹਿੰਦੇ ਬੜੀ ਸ਼ਰਮ ਆਉਂਦੀ ਆ, ਸਾਰੇ ਲੋਕੀ ਦੇਖਦੇ ਆ, ਸ਼ਰਮਸਾਰ ਹੋਣਾ ਪੈਂਦਾ। ਸੋ ਅਸੀਂ ਅੱਜ ਇਸ ਬਾਰੇ ਪ੍ਰਵੀਨ ਜੀ, ਮੈਨੂੰ ਲੱਗਦਾ ਸਾਨੂੰ ਗੱਲ ਕਰਨੀ ਚਾਹੀਦੀ ਆ ਆਪਣੇ ਭਾਈਚਾਰੇ 'ਚ, ਆਪਣੀ ਕਮਿਊਨਿਟੀ 'ਚ, ਕਿ ਵੀ ਸਾਡੀ ਜਿਹੜੀ ਭਾਸ਼ਾ ਹੈਗੀ ਆ, ਗੁਰਬਾਣੀ ਵੀ ਸਾਨੂੰ ਕਹਿੰਦੀ ਆ ਕਿ ਬੰਦੇ ਆਪਣਾ ਮੂਲ ਪਛਾਣ ਤੋਂ, ਅਸੀਂ ਆਪਣੇ ਮੂੰਹ ਤੋਂ ਕਿੱਦਾਂ ਮੁਨਕਰ ਹੋ ਸਕਦੇ ਹਾਂ। ਨਹੀਂ, ਬਿਲਕੁਲ ਜੀ। ਦੇਖੋ ਇਹ ਵੀ ਹੈ ਭੈਣ ਜੀ ਇੱਥੇ ਗੱਲ, ਕਿ ਜਿਹੜੇ ਲੋਕ ਨੇ, ਮੰਨ ਲਓ ਜਿਹੜਾ ਸਾਡੇ ਅਸੀਂ ਉਹਨਾਂ ਦੇ ਵਿੱਚ ਆ, ਇਹ ਵੀ ਪ੍ਰਚਾਰਿਆ ਜਾਂਦਾ ਵੀ ਜਿਹੜੀ ਪੰਜਾਬੀ ਹੈ ਇਹਦੇ ਨਾਲ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਣੀ, ਤੁਹਾਨੂੰ ਕੋਈ ਇਹ ਨਹੀਂ ਹੋਣਾ, ਤੇ ਤੁਸੀਂ ਆਪਦਾ ਅੰਗਰੇਜ਼ੀ ਸਿੱਖੋ ਤੇ ਆਪਦਾ ਕੋਈ ਕਰੀਅਰ ਚੁਣ ਲਓ ਤੇ ਉਧਰ ਨੂੰ ਹੋ ਜਾਓ। ਇਹ ਵੀ ਗੱਲ ਹੈਗੀ ਹੈ ਜੀ। ਬਿਲਕੁਲ, ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੂੰਗੀ ਕਿ ਸਕੂਲ ਸਿਸਟਮ ਕਿੱਦਾਂ ਵਰਕ ਕਰਦਾ। ਜੇ ਅਸੀਂ ਭਾਜੀ ਹਾਈ ਸਕੂਲ ਦੇ ਵਿੱਚ ਹੈਗੇ ਆ, ਹਾਂਜੀ, ਸਾਡੀ ਕੈਲੀਫੋਰਨੀਆ ਸਟੇਟ ਦੇ ਵਿੱਚ ਜ਼ਰੂਰੀ ਹੈਗਾ ਕਿ ਇੰਗਲਿਸ਼ ਤਾਂ ਚਲੋ ਹੈ ਹੀ ਮੈਂਡੇਟਰੀ, ਪਰ ਜੇ ਤੁਸੀਂ ਗ੍ਰੈਜੂਏਟ ਹੋਣਾ, ਘੱਟੋ ਘੱਟ 1 ਸਾਲ ਤੁਹਾਨੂੰ ਇੱਕ ਵਰਲਡ ਲੈਂਗੁਏਜ, ਪਹਿਲਾਂ ਅਸੀਂ ਫੋਰਨ ਲੈਂਗੁਏਜ ਕਹਿੰਦੇ ਸੀ, ਪਰ ਹੁਣ ਆਪਾਂ ਕਹਿ ਲਓ ਕਿ ਆਪਾਂ ਕਿਹੜੇ ਫੋਰਨਰ ਆ, ਸਾਡੀ ਧਰਤੀ ਸਾਡਾ ਦੇਸ਼ ਆ, ਹੈ ਨਾ। ਸੋ ਬੜਾ ਜ਼ੋਰ ਲਾ ਕੇ ਸਾਰਿਆਂ ਨੇ ਚੇਂਜ ਕਰਾਇਆ ਕਿ ਨਹੀਂ, ਫੋਰਨ ਲੈਂਗੁਏਜਸ ਨਹੀਂ, ਵਰਲਡ ਲੈਂਗੁਏਜ ਹੈਗੀ ਆ। ਸੋ ਇੱਕ ਇੰਗਲਿਸ਼ ਤੋਂ ਇਲਾਵਾ ਤੁਹਾਨੂੰ ਇੱਕ ਕਲਾਸ ਕਿਸੇ ਹੋਰ ਲੈਂਗੁਏਜ ਲਈ ਲੈਣਾ ਜ਼ਰੂਰੀ ਆ ਜੇ ਤੁਸੀਂ ਗ੍ਰੈਜੂਏਟ ਹੋਣਾ ਆ। ਠੀਕ ਹੈ ਜੀ। ਤੇ ਜੇ ਤੁਸੀਂ ਕਾਲਜ ਜਾਣਾ ਆ, ਤੁਹਾਨੂੰ ਕੋਈ ਵਰਲਡ ਲੈਂਗੁਏਜ ਦੀ ਕਲਾਸ 2 ਸਾਲ ਲੈਣੀ ਹੀ ਪੈਣੀ ਆ। ਠੀਕ ਹੈ। ਅਦਰਵਾਈਜ਼ ਬਹੁਤੇ ਬੱਚੇ ਹੈਗੇ ਆ, ਕਈ ਵਾਰੀ ਕਾਉਂਸਲਰਸ ਨੂੰ ਪੁੱਛਦੇ ਨਹੀਂ। ਪੁੱਛਦੇ ਕਿਉਂ ਨਹੀਂ? ਹਾਈ ਸਕੂਲ 'ਚ ਜਾ ਕੇ ਘਰਦਿਆਂ ਨੂੰ ਸਾਡਿਆਂ ਨੂੰ ਲੱਗਦਾ ਕਿ ਆਪੇ ਇਹਨੂੰ ਪਤਾ ਹੀ ਆ ਸਾਰਾ ਕੁਝ। ਠੀਕ ਹੈ। ਕਾਉਂਸਲਰਸ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਕਨੈਕਟ ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਹੀ ਨਹੀਂ ਕਿ ਵੀ ਤੁਹਾਡਾ ਕਾਉਂਸਲਰ ਕੀ ਹੈ ਤੇ ਤੁਸੀਂ ਕਿਹੜੀਆਂ ਕਲਾਸਿਸ ਲੈ ਰਹੇ ਆ, ਹੈ ਨਾ। ਹਾਂਜੀ, ਇੱਕ ਹੀ ਜ਼ੋਰ ਹੈਗਾ ਕਿ ਵੀ ਨਹੀਂ, ਜਾਂ ਡਾਕਟਰ ਬਣ ਜਾਓ, ਨਹੀਂ ਤਾਂ ਨਰਸਿਸ ਬਣ ਜਾਓ, ਤੇ ਬਸ ਉਹੀ ਸਬਜੈਕਟ ਲੈ ਲਓ, ਪਰ ਜਿਹੜੀਆਂ ਰਿਕੁਆਇਰਮੈਂਟਸ ਅਸੀਂ ਉਹ ਨਹੀਂ ਪੁੱਛਦੇ ਹੈਗੇ। ਸੋ 2 ਸਾਲ ਜ਼ਰੂਰੀ ਹੈਗੀ ਆ ਫੋਰਨ ਲੈਂਗੁਏਜ ਲੈਣਾ, ਤੇ 3 ਸਾਲ ਰਿਕਮੈਂਡਡ ਆ ਜੇ ਤੁਸੀਂ ਕਿਸੇ ਵਧੀਆ ਯੂਨੀਵਰਸਿਟੀ 'ਚ ਜਾਣਾ, ਤੁਸੀਂ UC 'ਚ ਜਾਣਾ ਚਾਹੁੰਦੇ ਆ, ਕਹ ਲਓ ਤੁਸੀਂ UC ਡੇਵਿਸ ਜਾਣਾ, UCLA ਜਾਣਾ, 3 ਸਾਲ ਰਿਕਮੈਂਡਡ ਆ, ਕਿਉਂਕਿ ਕਈ ਵਾਰੀ ਨਾ ਉਹ ਰੱਖਦੇ ਨਹੀਂ ਹੈਗੇ, ਸੋਚਦੇ ਦੇਖਦੇ ਕਿ ਕਿਹੜਾ ਬੱਚਾ ਕਿੰਨਾ ਕਮਿਟਡ ਹੈਗਾ ਲੈਂਗੁਏਜ ਨੂੰ ਲੈ ਕੇ। ਹਾਂਜੀ, ਬਿਲਕੁਲ। ਸੋ ਸਾਡੇ ਸਕੂਲ 'ਚ, ਮੈਂ ਆਪਣੇ ਸਕੂਲ ਦੀ ਗੱਲ ਕਰਦੀ ਹਾਂ, ਕਿ ਅਸੀਂ 4 ਲੈਂਗੁਏਜਸ ਆਫਰ ਕਰਦੇ ਹੈਗੇ ਆ, ਸਪੈਨਿਸ਼, ਫ੍ਰੈਂਚ, ਮਾਂਗ ਤੇ ਪੰਜਾਬੀ। ਔਰ 4 ਦੀਆਂ 4 ਦੀ ਬਰਾਬਰ ਅਹਿਮੀਅਤ ਆ। ਪਤਾ ਨਹੀਂ ਕਿ ਸਾਡੇ ਮਾਪਿਆਂ ਨੂੰ ਕੀ ਲੱਗਦਾ, ਨਹੀਂ ਫ੍ਰੈਂਚ ਲੈ ਲਓਗੇ ਤਾਂ ਫ੍ਰੈਂਚ ਸਾਨੂੰ ਪਤਾ ਨਹੀਂ ਕੀ ਜਾਦੂ ਨਜ਼ਰ ਆਉਂਦਾ, ਕੀ ਲੱਗਦਾ ਕਿ ਵੀ ਅਸੀਂ ਪਤਾ ਨਹੀਂ ਕੀ ਬਣ ਜਾਣਾ ਆ, ਜਾਂ ਉਹਨਾਂ ਦੇ ਸ਼ਾਇਦ ਨੰਬਰ ਵਧੀਆ ਆ ਜਾਊਗੇ। ਇਹ ਅਸੀਂ ਕਹਿ ਸਕਦੇ ਹਾਂ ਕੁਛ ਤੱਥ ਤੇ ਕੁਛ ਭਰਮ। ਹਾਂਜੀ, ਇਹ ਭਰਮ ਹੈਗਾ ਆ ਕਿ ਵੀ ਨਹੀਂ, ਜੇ ਸਪੈਨਿਸ਼ ਲੋਗੇ ਇਹਨਾਂ ਨੂੰ ਵਧੀਆ ਨੌਕਰੀ ਮਿਲ ਜੂਗੀ, ਜਦ ਕਿ ਏਦਾਂ ਨਹੀਂ ਹੈਗਾ। ਪੰਜਾਬੀ, ਬੇਸ਼ੱਕ ਮੈਂ ਕਈ ਪੇਰੈਂਟਸ ਨਾਲ ਗੱਲ ਕਰਦੀ ਵੀ ਬੱਚੇ ਪੰਜਾਬੀ ਲੈਣ ਨੂੰ ਕਹਿੰਦੇ ਨਹੀਂ, ਇਹਨਾਂ ਨੂੰ ਆਉਂਦੀ ਆ ਬੋਲਣੀ। ਅੱਛਾ, ਪਰ ਲਿਖਣੀ ਤਾਂ ਨਹੀਂ ਨਾ ਆਉਂਦੀ। ਲਿਖਣੀ ਨਹੀਂ ਆਉਂਦੀ, ਔਰ ਬੇਸ਼ੱਕ ਤੁਸੀਂ ਕਿਸੇ ਨੂੰ ਕਹਿ ਦਿਓ ਮੈਨੂੰ ਬੋਲਣੀ ਆਉਂਦੀ, ਲਿਖਣੀ ਆਉਂਦੀ, ਅਮਰੀਕਾ ਦੇ ਵਿੱਚ ਸਾਨੂੰ ਹਰ ਚੀਜ਼ ਲਈ ਪ੍ਰੂਫ ਚਾਹੀਦਾ। ਕੀ ਪ੍ਰੂਫ ਹੈਗਾ ਆ? ਤੁਸੀਂ ਕਹਿੰਦੇ ਮੈਂ ਲਿਖ ਕੇ ਦਿਖਾ ਦਿੰਦਾ, ਨੋ। ਤੁਸੀਂ ਪ੍ਰੋਫੈਸ਼ਨਲੀ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਪੜ੍ਹੀ ਹੋਈ ਸਰਟੀਫਿਕੇਸ਼ਨ ਦੀ ਮੰਗ ਕਰਦੇ ਆ, ਹਨਾ। ਤੇ ਇਹ ਕਿੰਨੀ ਵਧੀਆ ਗੱਲ ਆ ਕਿ ਤੁਸੀਂ ਘਰ 'ਚ ਬੋਲਦੇ ਆ, ਸਿਖਾਉਂਦੇ ਆ ਬੱਚੇ ਨੂੰ, ਤੇ ਉਹਦਾ ਫਾਇਦਾ ਲਓ ਜ਼ਿਆਦਾ। ਤੁਹਾਡੇ ਬੱਚਿਆਂ, ਜਿੰਨੇ ਬੱਚੇ ਮੇਰੇ ਪੰਜਾਬੀ ਕਲਾਸਿਸ 'ਚ ਬੜਾ ਵਧੀਆ GPA ਆ, ਕਿਉਂਕਿ ਮੈਂ ਉਹਨਾਂ ਦੀ ਸਿਰਫ ਇਸ ਚੀਜ਼ 'ਚ ਹੈਲਪ ਨਹੀਂ ਕਰਦੀ ਕਿ ਸਾਨੂੰ ਪੰਜਾਬੀ ਲਿਖਣੀ ਬੋਲਣੀ ਆਵੇ। ਜਿਹੜਾ ਮੋਟਿਵ ਹੈਗਾ ਸਾਡਾ ਕੁਰਿਕੂਲਮ ਹੈਗਾ, ਇਟ ਸੇਜ਼ ਵਿਦਿਨ ਦ ਕਲਚਰਲ ਫਰੇਮਵਰਕ, ਰਾਈਟ? ਕਲਚਰਲ ਦੇ ਫਰੇਮ, ਅਸੀਂ ਕਲਚਰ ਦੇ ਵਿਆਹਾਂ ਦੀਆਂ ਗੱਲਾਂ, ਤਿਉਹਾਰਾਂ, ਗੁਰਪੁਰਬ, ਗੁਰਬਾਣੀ, ਸਾਰੀਆਂ ਗੱਲਾਂ ਉਹ 'ਚ ਕਰਦੇ ਹੈਗੇ ਆ। ਔਰ ਤੁਸੀਂ ਦੇਖੋ ਕਿ ਐਟ ਦੀ ਐਂਡ ਤੁਹਾਨੂੰ ਸਰਟੀਫਿਕੇਟ ਮਿਲਦਾ, ਔਰ ਓਨੇ ਹੀ ਗ੍ਰੇਡ ਮਿਲਦੇ ਹੈਗੇ ਆ ਜਿੰਨੇ ਕਿ ਤੁਹਾਨੂੰ ਫ੍ਰੈਂਚ ਜਾਂ ਸਪੈਨਿਸ਼ ਲੈਂਡ 'ਚ ਮਿਲਦੇ ਹੈਗੇ ਆ। ਔਰ ਬੱਚੇ 4 ਸਾਲ ਪੜ੍ਹ ਕੇ, ਜੇ ਤੁਸੀਂ 4 ਸਾਲ ਦਾ ਕਰਦੇ ਹੈਗੇ ਆ, 4 ਸਾਲ, ਤੇ ਬੜੇ ਜ਼ਿਆਦਾ ਐਡਵਾਂਸ ਹੋ ਜਾਂਦੇ, ਔਰ ਬਹੁਤ ਵਧੀਆ ਪੰਜਾਬੀ ਬੋਲਣਾ ਸ਼ੁਰੂ, ਲਿਖਣਾ ਸ਼ੁਰੂ। ਔਰ ਤੁਸੀਂ ਦੇਖੋ ਕਿ ਉਹਨਾਂ ਨੂੰ ਇੱਕ ਡਿਪਲੋਮਾ ਮਿਲ ਜਾਂਦਾ ਕਿ ਤੁਸੀਂ ਬਾਇਲਿੰਗੁਅਲ ਹੈਗੇ ਆ। ਹਾਂਜੀ, ਕਿੰਨੀ ਜਲਦੀ ਤੁਹਾਨੂੰ ਜੌਬ ਮਿਲੇਗੀ।
ਬਿਲਕੁਲ ਜੀ। ਸਰੋਤਿਓ ਤੁਸੀਂ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਅੱਜ ਆਪਣੇ ਨਾਲ ਅਧਿਆਪਕ ਸਹਿਬਾਨ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਤੁਸੀਂ 468-272-5200 ਤੇ ਸਵਾਲ ਕਰ ਸਕਦੇ ਹੋ। ਬੱਚੇ ਤੁਹਾਡੇ ਜੇਕਰ ਦਿਲਚਸਪੀ ਨਹੀਂ ਦਿਖਾਉਂਦੇ ਪੰਜਾਬੀ ਸਿੱਖਣ ਦੇ ਵਿੱਚ, ਲਿਖਣ ਦੇ ਵਿੱਚ, ਉਹ ਵੀ ਇਹ ਤੁਹਾਨੂੰ ਦੱਸ ਦੇਣਗੇ ਕਿ ਕਿਵੇਂ ਉਹਨਾਂ ਨੂੰ ਇੱਧਰ ਪ੍ਰੇਰਿਤ ਕੀਤਾ ਜਾ ਸਕਦਾ, ਕਿਵੇਂ ਉਹਨਾਂ ਦਾ ਜਿਹੜਾ ਇਹ ਭਰਮ ਦੂਰ ਕੀਤਾ ਜਾ ਸਕਦਾ ਕਿ ਜੇਕਰ ਉਹ ਪੰਜਾਬੀ ਲੈਣਗੇ, ਬੋਲਣਗੇ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਨਗੇ, ਆਪਣੇ ਆਪ ਨੂੰ ਥੋੜ੍ਹਾ ਜਿਹਾ ਪਿਛਾਂਹ ਹਟੂ ਮਹਿਸੂਸ ਕਰਨਗੇ। ਪਰ ਇਸ ਤਰ੍ਹਾਂ ਦਾ ਨਹੀਂ ਹੈ। ਭਾਸ਼ਾਵਾਂ ਸਾਰੀਆਂ ਜਿਹੜੀਆਂ ਉਹ ਪਿਆਰੀਆਂ ਹੁੰਦੀਆਂ ਨੇ। ਸਿੱਖਣਾ ਇੱਕ ਹੁਨਰ ਆ, ਪਰ ਆਪਣੀ ਮਾਂ ਬੋਲੀ ਜਿਹੜੀ ਆ ਤੁਸੀਂ ਨਾ ਛੱਡੋ। ਇਹ ਫਾਇਦਾ ਹੋ ਸਕਦਾ ਜਿਵੇਂ ਤੁਸੀਂ ਦੱਸਿਆ ਵੀ 4 ਸਾਲ ਦਾ ਜਿਹੜਾ ਉਹਨਾਂ ਨੂੰ ਐਜ ਮਿਲਦਾ ਤੇ ਗ੍ਰੇਡਸ ਵੀ ਜਿਹੜੇ ਨੇ ਉਹ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਹੀ ਆਉਂਦੇ ਨੇ ਜਿਵੇਂ। ਬਰਾਬਰ ਹੀ ਆਉਂਦੇ, ਹਾਂਜੀ ਬਿਲਕੁਲ ਜੀ, ਬਰਾਬਰ। ਕਿਉਂਕਿ ਪਤਾ ਨਹੀਂ ਕਿਸੇ ਕਾਰਨ ਕਰਕੇ ਅਸੀਂ ਸਮਝਦੇ ਹਾਂ ਕਿ ਸ਼ਾਇਦ ਸਾਡੀ ਭਾਸ਼ਾ ਜਾਂ ਇੰਨੀ ਵਧੀਆ ਨਹੀਂ, ਜਾਂ ਕਈ ਲੋਕੀ ਕਹਿ ਦਿੰਦੇ ਆ ਦੇਸੀ ਆ, ਪਰ ਸਾਡੇ ਸਕੂਲਾਂ ਦੇ ਵਿੱਚ ਇਹ ਬਾਕੀ ਭਾਸ਼ਾਵਾਂ ਦੇ ਬਰਾਬਰ ਦੇ ਦਰਜੇ ਤੇ ਖੜੀ ਹੈਗੀ ਆ। ਤੁਸੀਂ ਦੇਖੋ ਕਿ ਇਹ ਵੀ ਇੱਕ ਭੈਣ ਜੀ ਕੋਈ ਆਪਾਂ ਕਹਿ ਸਕਦੇ ਕਸੂਰ ਸਾਡਾ ਵੀ ਹੈ ਮਾਪਿਆਂ ਦੇ ਤੌਰ ਤੇ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਹੀ ਜਿਹੜੀ ਆ ਉਹ ਜਦੋਂ ਥੋੜੇ ਵੱਡੇ ਹੁੰਦੇ ਨੇ, ਚਲੋ ਜਦੋਂ ਛੋਟੇ ਹੁੰਦੇ ਨੇ ਉਹ ਤਾਂ ਚਲੋ ਆਪਾਂ ਸਿਖਾ ਦਿੰਦੇ ਹਾਂ, ਚਾਚਾ ਤਾਇਆ ਮਾਮਾ ਜੋ ਵੀ ਹੈ ਨਾ ਜੀ, ਵੱਡੇ ਹੋ ਕੇ ਅਸੀਂ ਵੀ ਨਹੀਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਲੈ ਕੇ ਆਉਂਦੇ ਕਿ ਬਈ ਤੁਸੀਂ ਪੰਜਾਬੀ ਬੋਲੋ। ਅਸੀਂ ਖੁਦ ਉਹਨਾਂ ਦੇ ਨਾਲ ਇੰਗਲਿਸ਼ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਰਾਬਤਾ। ਸੋ ਜਦੋਂ ਘਰੇ ਹੀ ਪੰਜਾਬੀ ਖਤਮ ਹੋ ਗਈ, ਜਦੋਂ ਡਾਈਨਿੰਗ ਟੇਬਲ ਤੋਂ ਪੰਜਾਬੀ ਚੱਕੀ ਗਈ, ਪੰਜਾਬੀ ਸੁਭਾਅ 'ਚ ਕਿਵੇਂ ਰਹੂਗੀ? ਪੰਜਾਬੀ ਸੁਭਾਅ 'ਚ ਕਿਵੇਂ ਰਹੂਗੀ? ਹਾਂਜੀ ਹੌਲੀ-ਹੌਲੀ ਬੱਚੇ ਉਸ ਚੀਜ਼ ਨੂੰ ਨਾ, ਔਰ ਭਾਜੀ ਫਿਰ ਅਸੀਂ ਵੱਡੀ ਸਮੱਸਿਆ ਇਹ ਆਉਂਦੀ ਹੈਗੀ ਕਿ ਬੱਚੇ ਸਾਡੇ ਤੋਂ ਨਾ ਅਸੀਂ ਫਿਰ ਇਸ ਚੀਜ਼ ਨੂੰ ਲੈਂਦੇ ਕਿ ਬੱਚੇ ਦੂਰ ਹੋ ਰਹੇ ਆ। ਸਾਡੇ ਰਿਸ਼ਤੇਦਾਰ ਆਉਂਦੇ ਆ, ਬੱਚੇ ਕੋਲ ਬੈਠਣਾ ਪਸੰਦ ਨਹੀਂ ਕਰਦੇ। ਅਸੀਂ ਕਿਸੇ ਵਿਆਹ ਤੇ ਲੈ ਕੇ ਜਾਣਾ, ਗੁਰੂ ਘਰ ਲੈ ਕੇ ਜਾਣਾ, ਕੁਛ ਵੀ ਬੱਚੇ ਨਾਲ ਜਾਣਾ ਨਹੀਂ ਮੰਗਦੇ। ਔਰ ਜਿਸ ਤਰ੍ਹਾਂ ਮੈਂ ਆਪਣੇ ਕਲਾਸ 'ਚ ਪ੍ਰੋਜੈਕਟ ਦਿੰਦੀ ਹੁੰਦੀ ਹਾਂ ਕਿ ਤੁਸੀਂ ਇੱਕ ਇੰਟਰਵਿਊ ਕਰਕੇ ਲੈ ਕੇ ਆਉਣੀ ਆਪਣੇ ਬਜ਼ੁਰਗਾਂ ਦੀ, ਨਾਨਾ ਨਾਨੀ ਜੀ ਜਾਂ ਦਾਦਾ ਦਾਦੀ ਜੀ, ਕਰਨੀ ਆ, ਰਿਕਾਰਡ ਵੀ ਕਰਨਾ ਆ, ਸਵਾਲ ਵੀ ਪੁੱਛਣੇ ਆ। ਠੀਕ ਹੈ ਜੀ। ਔਰ ਉਹ ਤੋਂ ਬਾਅਦ ਜਦੋਂ ਬੱਚੇ ਆਉਂਦੇ ਆ, ਉਹ ਸ਼ੁਰੂ 'ਚ ਲੱਗਦਾ ਸੀ ਤਾਂ ਉਹਨਾਂ ਨੇ ਇੰਨੀ ਗੱਲ ਹੀ ਨਹੀਂ ਕਰਦੇ। ਸਾਨੂੰ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਅਸੀਂ ਕੀ ਪੁੱਛਾਂਗੇ? ਮੈਂ ਆ ਲਿਖ ਕੇ ਦੇ ਦਿੰਨੀ ਆ, ਹਾਂਜੀ ਆਹ ਗੱਲਾਂ। ਔਰ ਜਦੋਂ ਆਉਂਦੇ ਆ ਔਰ ਉਹਨਾਂ ਨੂੰ ਹੁੰਦਾ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਦਾਦਾ ਜੀ ਉਹਨੀ ਮਹਾਨ ਕੰਮ ਕੀਤੇ ਆ। ਕਿਸੇ ਦੇ ਦਾਦਾ ਜੀ ਆਰਮੀ 'ਚ ਸੀਗੇ, ਕਿਸੇ ਦੇ ਦਾਦੀ ਇੰਡੀਆ ਅਧਿਆਪਕ ਸੀ। ਕਦੀ ਗੱਲ ਹੀ ਨਹੀਂ ਹੋਈ ਘਰ ਦੇ ਵਿੱਚ, ਕਦੇ ਗੱਲ ਨਹੀਂ। ਔਰ ਕਈ ਵਾਰੀ ਤਾਂ ਉਹਨਾਂ ਦੇ ਉਹ ਵੀ ਮੈਨੂੰ ਫੋਨ ਕਰੂਗੇ ਕਿ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਨਾਲ ਵੀ ਜੋੜਿਆ ਹੈਗਾ। ਹਾਂਜੀ, ਹੈਨਾ? ਆਪਾਂ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਭੈਣ ਜੀ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਤੇ ਉਹਨਾਂ ਦੀ ਗੱਲਬਾਤ ਨੂੰ ਵੀ ਆਪਾਂ ਵਿੱਚ ਐਡ ਕਰਦੇ ਹਾਂ। ਉਹਨਾਂ ਦੀ ਚਰਚਾ ਦੇ ਵਿੱਚ ਉਹਨਾਂ ਦਾ ਸਵਾਲ ਕੀ ਹੈ ਜਾਂ ਪੁੱਛਣਾ ਕੀ ਚਾਹੁੰਦੇ ਆ। ਮਹਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਮਹਿੰਦਰ ਕੌਰ ਜੀ, ਤੁਸੀਂ ਆਉਣੇ ਰਹੋ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਗੁਰਜੋਤ ਸਿੰਘ ਉਹ ਕਹਿੰਦਾ ਭੰਗੂ, ਤੇ ਉਹ ਥੋੜੀ ਜਿਹੀ ਪੰਜਾਬੀ ਬੋਲਣ 'ਚ ਅੜਕਦਾ, ਉਹਨੂੰ ਥੋੜੀ ਜਿਹੀ ਬੁਲਾਇਓ ਚੰਗੀ। ਹਾਂ, ਤੇ ਇੱਕ ਆਪਣੇ ਦਮਨਪ੍ਰੀਤ ਲੱਗੀ ਹੋਈ ਹੈ ਇੱਥੇ ਸਕੂਲ 'ਚ ਨੌਕਰੀ 'ਚ। ਹਾਂਜੀ, ਤੁਸੀਂ ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਮੈਂ ਇਹ ਕਹਿੰਦੀ ਹਾਂ ਵੀ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ, ਹਲੇ ਲਿਖਣੀ ਵੀ ਨਹੀਂ ਪੂਰੀ ਆਉਂਦੀ ਹੈਗੀ। ਹਾਂ, ਤੇ ਪੂਰੀ ਉਹਨਾਂ ਨੂੰ ਮੈਂ ਇਹੀ ਕਹਿੰਦੀ ਵੀ ਨੌਲੇਜ ਚੰਗੀ ਦਿਓ ਪੰਜਾਬੀ ਦੀ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਓਕੇ, ਕਿਹੜੇ ਸਕੂਲ ਪੜ੍ਹਦੇ ਨੇ ਜੀ? ਲੋਕਲ ਇੱਥੇ। ਸਕੂਲ ਦਾ ਨਾਮ ਤੁਹਾਨੂੰ ਪਤਾ? ਹਾਂ, ਲੋਕਲ ਜਿਹੜਾ ਇੱਥੇ ਹੀ ਆ, ਲਾਇਬ੍ਰੇਰੀ ਕੋਲੇ। ਲਾਇਬ੍ਰੇਰੀ ਕੋਲੇ, ਅੱਛਾ। ਕੋਈ ਸਟਰੀਟ ਦਾ ਨਾਮ ਪਤਾ ਤੁਹਾਨੂੰ? ਇਹ ਲਾਇਬ੍ਰੇਰੀ ਕੋਲੇ ਜਿਹੜੀ ਲਾਇਬ੍ਰੇਰੀ ਆ ਆਪਣੀ, ਇੱਧਰ ਟਾਕੋਵਿਲ ਤੋਂ ਗਾਹਾਂ ਉਹੀ ਆ ਸਕੂਲ। ਇੱਕੋ ਹੀ ਸਕੂਲ ਆ ਇੱਥੇ ਵੱਡਾ। ਸਕੂਲ ਦੀ ਗੱਲ ਕਰਦੇ ਹੋ ਤੁਸੀਂ? ਸਨੀ ਸਾਈਡ ਹਾਈ ਸਕੂਲ ਦੀ ਗੱਲ ਕਰਦੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਠੀਕ ਹੈ। ਸੋ ਸੁਣ ਲਓ ਭੈਣ ਜੀ ਦਾ ਜਵਾਬ ਸੁਣ ਲਓ ਤੁਸੀਂ। ਉਹਨਾਂ ਦਾ ਸਵਾਲ ਸੀਗਾ ਵੀ ਬੱਚੇ ਬੋਲ ਨਹੀਂ ਸਕਦੇ ਜੀ। ਸ਼ਾਇਦ ਉਹ ਕਹਿਣਾ ਚਾਹੁੰਦੇ ਆ ਵੀ ਹਜੇ ਦਿਲਚਸਪੀ ਉਨੀ ਨਹੀਂ ਦਿਖਾ ਰਹੇ। 2 ਬੱਚਿਆਂ ਦਾ ਉਹਨਾਂ ਨੇ ਨਾਮ ਲਿਆ ਸੀਗਾ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆ। ਏਦਾਂ ਹੈਗਾ ਕਿ ਇਸ ਵੇਲੇ ਅਸੀਂ ਮੈਂ ਸੈਂਟਰਲ ਯੂਨੀਫਾਈਡ ਸਕੂਲ ਪੜ੍ਹਾਉਂਦੀ ਹੈਗੀ ਆ। ਇਹ ਸਨੀ ਸਾਈਡ ਤੋਂ ਅਲੱਗ ਸਕੂਲ ਹੈਗਾ ਆ, ਔਰ ਸਨੀ ਸਾਈਡ ਹਾਈ ਸਕੂਲ 'ਚ ਅਜੇ ਅਸੀਂ ਪੰਜਾਬੀ ਕਲਾਸਾਂ ਨਹੀਂ ਬੱਚਿਆਂ ਨੂੰ ਦੇ ਰਹੇ ਹੈਗੇ। ਔਰ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕਿ ਜ਼ਰੂਰ ਸ਼ੁਰੂ ਕਰੀਏ ਜੇ ਬਾਕੀ ਸਕੂਲਾਂ ਦੇ ਵਿੱਚ ਪੰਜਾਬੀ ਕਲਾਸ ਨੂੰ ਵਧੀਆ ਹੁੰਗਾਰਾ ਮਿਲੇ, ਜ਼ਿਆਦਾ ਤੋਂ ਜ਼ਿਆਦਾ ਬੱਚੇ ਕਲਾਸਾਂ ਵਿੱਚ ਜਾਣ। ਤੇ ਬਾਬਾ ਜੀ ਨੇ ਚਾਹਿਆ ਤੇ ਬਹੁਤ ਜਲਦੀ ਸਾਰੇ ਹਾਈ ਸਕੂਲਾਂ 'ਚ ਅਸੀਂ ਪੰਜਾਬੀ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਹਾਈ ਸਕੂਲਾਂ 'ਚ ਪੰਜਾਬੀ ਹੋਏ ਨਾ। ਤੇ ਇਹਦੇ ਲਈ ਜ਼ਰੂਰੀ ਹੈਗਾ ਸਭ ਤੋਂ ਵੱਡਾ, ਕਿਉਂਕਿ ਅਸੀਂ ਘਰ ਵਿੱਚ ਵੀ ਬੱਚਿਆਂ ਦੀ ਮਦਦ ਕਰ ਸਕਦੇ ਹੈਗੇ ਆ ਪੰਜਾਬੀ ਬੋਲਣ ਦੇ ਲਈ। ਪਹਿਲਾਂ ਹੈਗਾ ਕਿ ਵੀ ਤੁਸੀਂ ਬੱਚਿਆਂ ਨੂੰ ਕਹੋ ਕਿ ਅਸੀਂ ਘਰ 'ਚ ਪੰਜਾਬੀ ਵਿੱਚ ਹੀ ਗੱਲ ਕਰਨੀ ਹੈਗੀ ਇੱਕ ਦੂਜੇ ਦੇ ਨਾਲ। ਹਾਂਜੀ।
ਤੇ ਅਜੇ ਤੱਕ ਕਿਉਂਕਿ ਸਕੂਲ 'ਚ ਉਹ ਕਲਾਸ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ, ਬਹੁਤ ਸਾਰੀਆਂ ਕਹਿ ਲਓ ਐਪਸ ਹੈਗੀਆਂ ਆ, ਜਾਂ ਗੁਰੂ ਘਰਾਂ ਦੇ ਵਿੱਚ ਵੀ ਅਸੀਂ ਪੰਜਾਬੀ ਪੜ੍ਹਾਉਂਦੇ ਹਾਂ, ਪਰ ਜੇ ਬੱਚੇ ਵੱਡੇ ਹੋ ਗਏ ਆ, ਕਈ ਵਾਰੀ ਉਹਨਾਂ ਦਾ ਖੇਡਾਂ ਦਾ ਕੋਈ ਨਾ ਕੋਈ ਏਦਾਂ ਦਾ ਸਕੈਜੂਲ ਹੁੰਦਾ, ਨਹੀਂ ਪੜ੍ਹ ਹੁੰਦੇ, ਤਾਂ ਅਸੀਂ ਸਾਡੇ ਬਜ਼ੁਰਗਾਂ ਦਾ ਤਾਂ ਸਾਡਾ ਫਿਰ ਫਰਜ਼ ਹੀ ਬਣਦਾ ਨਾ ਕਿ ਅਸੀਂ ਉਹਨਾਂ ਨੂੰ ਥੋੜਾ ਜ਼ਰੂਰ ਜੋੜੀਏ ਹਾਂਜੀ ਤੇ ਜ਼ਰੂਰ ਹੀ ਸਿਖਾਈਏ ਭੈਣ ਜੀ ਜੀ। ਬਿਲਕੁਲ ਜੀ। ਹਰਮਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਹਰਮਿੰਦਰ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ? ਹਾਂਜੀ ਹਾਂਜੀ ਸਤਿ ਸ਼੍ਰੀ ਹੈਲੋ। ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਅੱਛਾ ਜੀ, ਮੈਂ ਇੱਕ ਗੱਲ ਕਰਨੀ ਸੀ ਜੀ ਕਿ ਬੱਚਿਆਂ ਨੂੰ ਤਾਂ ਹੀ ਪ੍ਰਾਊਡ ਹੋਊਗਾ ਜਦੋਂ ਉਹਨਾਂ ਨੂੰ ਸਾਡੀ ਭਾਸ਼ਾ ਦਾ ਪਤਾ ਲੱਗੂ ਨਾ। ਸੈਂਸਕ੍ਰਿਤ ਬੇਸਡ ਜਿਹੜੀਆਂ ਇੰਡੋ ਯੂਰਪੀਅਨ ਲੈਂਗੁਏਜਸ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਨਿਕਲੀਆਂ, ਇਵਨ ਚਾਈਨੀਜ਼, ਰਸ਼ੀਅਨ, ਯੂਰਪੀਅਨ ਲੈਂਗੁਏਜਸ ਜੀ ਤੇ ਲੈਟਿਨ, ਤੇ ਜੀ ਇਹ ਸੈਂਸਕ੍ਰਿਤ ਚੋਂ ਨਿਕਲੀਆਂ, ਤੇ ਸੈਂਸਕ੍ਰਿਤ ਦੇ ਵਿੱਚੋਂ ਹੀ ਹਿੰਦੀ ਤੇ ਪੰਜਾਬੀ ਨਿਕਲੀਆਂ ਨੇ। ਤੇ ਪਹਿਲੇ ਲੋਕ ਜਿਹੜੇ ਪੰਜਾਬੀ ਸੀਗੇ ਜਿਨ੍ਹਾਂ ਨੇ ਵੇਦਾਸ ਲਿਖੇ ਸੰਸਕ੍ਰਿਤ ਦੇ ਵਿੱਚ, ਤੇ ਉਹ ਸਾਡੇ ਰੂਟਸ ਆ ਜਿਹੜੇ ਬੜੇ ਸਟਰੋਂਗ ਨੇ। ਸਹੀ ਤੇ ਇਹ ਗੱਲਾਂ ਦੱਸਣੀਆਂ ਚਾਹੀਦੀਆਂ। ਜਦੋਂ ਮੈਂ ਸਰਚ ਕਰਦਾ ਤੇ ਇੰਗਲਿਸ਼ ਦੇ ਵਰਡਸ ਰੂਟਸ, ਮੈਨ ਜਿਹੜਾ ਲਫ਼ਜ਼ ਆ ਹਾਂਜੀ ਇੰਗਲਿਸ਼ ਦਾ ਜਿਹਦਾ ਮਤਲਬ ਮਨੁੱਖ, ਤੇ ਉਹਨਾਂ ਨੇ ਜਦੋਂ ਰੂਟਸ ਦੱਸੇ ਤਾਂ ਉਹਦੇ ਚੋਂ ਮਨੁਸ਼ ਤੋਂ ਨਿਕਲਿਆ ਇਹ ਜੀ ਲਫ਼ਜ਼। ਜੀ ਹੌਲੀ ਹੌਲੀ ਮਨ ਬਣ ਗਿਆ ਜਰਮਨੀ ਦੇ ਵਿੱਚ, ਮਨ ਤੋਂ ਮੈਨ ਬਣ ਗਿਆ। ਤੇ ਅਸੀਂ ਇਹ ਗੱਲਾਂ ਭੁੱਲ ਹੀ ਗਏ, ਬਹੁਤੇ ਇੰਡੀਅਨ ਲੋਕਾਂ ਨੂੰ ਪਤਾ ਹੀ ਨਹੀਂ। ਤੇ ਗੋਰੇ ਚੁੱਪ ਕਰ ਜਾਂਦੇ ਆ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਕਿੱਥੇ ਬੋਲਦਾ, ਸਾਡੇ ਕੋਲੇ ਨਿਕਲੀ ਆ ਇੰਗਲਿਸ਼। ਸਹੀ ਕਿਉਂਕਿ ਮੈਂ ਟੀਚਰ ਬਣਨ ਲਈ ਵੀ ਟ੍ਰੇਨਿੰਗ ਕੀਤੀ ਸੀ। ਅੱਛਾ ਜੀ। ਇੱਥੇ ਮੇਰੇ ਸਿਸਟਰ ਟੀਚਰ ਰਹੇ ਸਾਰੀ ਉਮਰ। ਠੀਕ ਹੈ ਜੀ। ਤੇ ਮੈਂ ਸਟੇਟ ਲਈ ਜੌਬ ਕਰ ਲਈ ਸੀ ਫਿਰ। ਹਾਂਜੀ ਜੀ, ਥੈਂਕ ਯੂ ਜੀ। ਹਾਂਜੀ, ਤੇ ਬੱਚਿਆਂ ਨੂੰ ਪ੍ਰਾਊਡ ਹੁੰਦਾ ਜਦੋਂ ਦੱਸੀਦਾ। ਦੱਸੀ ਹਾਂਜੀ, ਥੈਂਕ ਯੂ ਜੀ। ਓਕੇ ਜੀ, ਬਹੁਤ ਧੰਨਵਾਦ ਤੁਹਾਡਾ। ਤੇ ਭੈਣ ਜੀ ਹੁਣ ਇਹ ਬੜੀ ਵਧੀਆ ਐਫਰਟ ਕਰ ਰਹੇ ਆ। ਹਾਂਜੀ, ਤੇ ਬੜੇ ਵਧੀਆ ਖਿਆਲ ਨੇ ਇਹਨਾਂ ਦੇ, ਮੈਂ ਅਪਰੀਸ਼ੀਏਟ ਕਰਦਾ ਜੀ। ਧੰਨਵਾਦ ਜੀ, ਧੰਨਵਾਦ ਤੁਹਾਡਾ ਹਰਮਿੰਦਰ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜੇ ਆਪਾਂ ਉਹ ਗੱਲਬਾਤ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਇਹ ਗੱਲ ਕੀਤੀ ਸੀ ਭੈਣ ਜੀ ਵੀ ਪਹਿਲਾਂ ਆਪਾਂ ਮਹਾਨਤਾ ਤਾਂ ਦੱਸੀਏ, ਫੇਰ ਹੀ ਉਹਨਾਂ ਦਾ ਜਿਹੜਾ ਅੰਦਰਲਾ ਡਰ ਆ ਜਾਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਪਿਛਾਂਹ ਹਟੂ ਆ ਜਾਂ ਕਿਵੇਂ ਵੀ ਆ, ਉਹਨਾਂ ਦਾ ਫੇਰ ਹੀ ਦੂਰ ਹੋਊਗਾ। ਜੀ ਬਿਲਕੁਲ ਜੀ, ਬਹੁਤ ਜ਼ਰੂਰੀ ਆ। ਔਰ ਕਿਉਂਕਿ ਮੈਂ ਅਧਿਆਪਕ ਹੈਗੀ ਆ, ਤੁਸੀਂ ਦੇਖਿਆ ਕਿ ਵੀ ਆਪਣੇ ਸਾਰਿਆਂ ਦੇ ਘਰ 'ਚ ਇੱਕ ਇੱਕ, ਦੋ ਦੋ, ਤਿੰਨ ਤਿੰਨ ਬੱਚੇ ਹੈਗੇ ਆ। ਹਾਂਜੀ। ਸੋ ਮੇਰਾ ਜਿਹੜਾ ਵਾਹ ਆ, ਕਹਿ ਲਓ ਕਿ ਹਰ ਰੋਜ਼ 60-70 ਬੱਚਿਆਂ ਨਾਲ ਪੈਂਦਾ ਪੂਰਾ ਸਾਲ। ਠੀਕ ਹੈ। ਤੁਹਾਡੇ ਬੱਚੇ ਤੁਹਾਡੇ ਨਾਲ ਉਹਨਾਂ ਸਮਾਂ ਨਹੀਂ ਬਿਤਾਉਂਦੇ ਜਿੰਨਾ ਮੇਰੇ ਨਾਲ ਬਿਤਾਉਂਦੇ ਹੈਗੇ ਆ। ਔਰ ਕੁਛ ਇੱਕ ਚੀਜ਼ਾਂ ਇਹ ਹੈਗੀਆਂ ਭਾਜੀ ਕਿ ਅਸੀਂ ਨਾ ਕਿਸੇ ਕਾਰਨ ਕੋਈ ਵੀ, ਅਸੀਂ ਚਲੋ ਪੰਜਾਬ ਤੋਂ ਆਏ ਆ ਜਾਂ ਇੰਡੀਆ ਤੋਂ ਆਏ ਹੈਗੇ ਆ। ਹਾਂਜੀ। ਪੈਸਾ ਸਾਡੇ ਲਈ ਜ਼ਰੂਰੀ ਆ। ਹਾਂਜੀ। ਪਰ ਸਾਡਾ ਭਵਿੱਖ ਉਦੋਂ ਵੀ ਜ਼ਿਆਦਾ ਜ਼ਰੂਰੀ ਆ, ਹੈ ਨਾ। ਬੱਚੇ ਸਾਡਾ ਭਵਿੱਖ ਆ। ਅਸੀਂ ਇੰਨੇ ਪੈਸੇ ਕਮਾ ਕੇ ਕੀ ਕਰਾਂਗੇ ਜੇ ਕੱਲ ਨੂੰ ਸਾਡੇ ਬੱਚੇ ਕਹੂਗੇ ਕਿ ਅਸੀਂ ਨਹੀਂ ਤੁਹਾਡੇ ਨਾਲ ਰਹਿਣਾ, ਸਾਨੂੰ ਨਹੀਂ ਪਸੰਦ ਜਿੱਦਾਂ ਤੁਸੀਂ ਕਰਦੇ ਹੈਗੇ। ਇਹ ਚੀਜ਼ ਮੈਂ ਕਿਉਂ ਕਹੀ, ਕਿਉਂਕਿ ਹਰ ਰੋਜ਼ ਬੱਚੇ ਮੇਰੇ ਕੋਲ ਆਉਂਦੇ ਆ ਔਰ ਹਰ ਰੋਜ਼ ਗੱਲ ਕਰਦੇ ਹੈਗੇ ਆ ਕਿ ਨਹੀਂ, ਸਾਡੇ ਮਾਂ ਪਿਓ ਬਸ ਕੰਮ ਤੇ ਕੰਮ ਤੋਂ ਘਰ, ਸਾਡੇ ਲਈ ਟਾਈਮ ਨਹੀਂ ਹੈਗਾ ਉਹਨਾਂ ਦੇ ਕੋਲ ਜੀ। ਔਰ ਇਹਦਾ ਵੱਡਾ ਕਾਰਨ ਕੀ ਹੈਗਾ ਕਿ ਅਸੀਂ ਇਸ ਚੀਜ਼ ਨੂੰ ਦੇਖ ਵੀ ਰਹੇ ਹਾਂ, ਸ਼ਾਇਦ ਬਹੁਤੇ ਸਰੋਤੇ ਮਹਿਸੂਸ ਵੀ ਕਰਨ ਕਿ ਬੱਚੇ ਹੌਲੀ ਹੌਲੀ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹੈਗੇ ਆ। ਔਰ ਪੰਜਾਬੀ ਕਲਾਸ ਦੇ ਵਿੱਚ ਜੀ ਮੇਰਾ ਇਹ ਉਹਨਾਂ ਨੂੰ ਸਮਝਾਉਣ ਦਾ ਹੁੰਦਾ ਆ ਕਿ ਵੀ ਅਸੀਂ ਕੰਮ ਕਰਦੇ ਹੈਗੇ ਆ, ਬੱਚਿਆਂ ਦੇ ਲਈ ਕਰਦੇ ਹੈਗੇ ਆ, ਪਰ ਕਿਸੇ ਨਾ ਕਿਸੇ ਤਰ੍ਹਾਂ ਨਾ ਮੈਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਕਿ ਅਸੀਂ ਆਪਣਾ, ਜਿਹਨੂੰ ਕਹਿੰਦੇ ਸੈਲਫ ਐਸਟੀਮ ਨੂੰ ਵਧਾਉਣ ਲਈ ਬੱਚਿਆਂ ਦੀ ਲੋ ਕਰ ਦਿੰਦੇ ਆ। ਬੱਚੇ ਫਿਰ ਕੀ ਕਾਰਨ ਹੈਗਾ ਕਿ ਅਸੀਂ ਸਕੂਲ 'ਚ ਬਹੁਤ ਐਕਟੀਵਿਟੀਜ਼ ਕਰੀਦੀਆਂ ਭਾਜੀ, ਬਹੁਤ ਜ਼ਿਆਦਾ। ਅਸਲ ਦੇ ਵਿੱਚ ਨਾ ਭੈਣ ਜੀ ਇੰਗਲਿਸ਼ ਦੇ ਵਿੱਚ ਕੋਟ ਆ, ਵੈਨ ਪ੍ਰਾਇੋਰਟੀ ਚੇਂਜਸ, ਜਦੋਂ ਤੁਹਾਡੀਆਂ ਪਹਿਲ ਕੀ ਹੈ ਮੇਰੀ, ਜਦੋਂ ਬਦਲ ਜਾਂਦੀ ਹੈ ਨਾ ਪਹਿਲ, ਫਿਰ ਉਹ ਸਿੱਟਿਆਂ ਤੋਂ ਅਸੀਂ ਨਹੀਂ ਭੱਜ ਸਕਦੇ, ਸਾਨੂੰ ਸਿੱਟਿਆਂ ਦਾ ਵੀ ਸਾਹਮਣਾ ਕਰਨਾ ਪਊਗਾ। ਜੀ ਬਿਲਕੁਲ। ਔਰ ਇਹ ਕਾਰਨ ਹੈਗਾ ਨਾ ਕਿ ਬੱਚੇ ਐਕਟੀਵਿਟੀਜ਼ 'ਚ ਅੱਗੇ ਨਹੀਂ ਆਉਂਦੇ, ਕਹਿਣਾ ਸਾਨੂੰ ਕਿਹੜਾ ਘਰਦਿਆਂ ਨੇ ਦੇਖਣ ਆਉਣਾ ਆ। ਔਰ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਹੁੰਦਾ, ਨਿਰਾਸ਼ਾਜਨਕ ਹੋ ਜਾਂਦਾ। ਔਰ ਅਸੀਂ ਬੜੇ ਨਤੀਜੇ ਇਸ ਵੇਲੇ ਮਾੜੇ ਭੁਗਤ ਰਹੇ ਹਾਂ। ਤੁਸੀਂ ਇਹ ਦੇਖ ਲਓ ਕਿ ਅਜੇ ਤੱਕ ਸਾਡੇ ਤੇ ਅਟੈਕ ਹੋ ਰਹੇ ਆ, ਹੈ ਨਾ। ਉਹਦਾ ਕਾਰਨ ਕੀ ਆ ਕਿ ਸ਼ਾਇਦ ਅਸੀਂ ਆਪਣੀ ਪਹਿਚਾਣ ਨੂੰ ਉਸ ਤਰ੍ਹਾਂ ਦੇ ਨਾਲ
ਸਾਰਿਆਂ ਸਾਹਮਣੇ ਨਹੀਂ ਰੱਖ ਨਹੀਂ ਪਾਏ, ਰੱਖ ਪਾਉਂਦੇ। ਹੈ ਨਾ? ਆਪਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਸਵਾਲ ਆਇਆ ਭੈਣ ਜੀ, ਉਹ ਜੀ। ਪੁੱਛ ਰਹੇ ਨੇ ਵੀ ਜਿਹੜੀ ਲਿਸਟ ਆ ਸਕੂਲ ਦੀ ਫਰੈਜ਼ਨੋ ਯੂਨੀਫਾਈਡ ਦੇ ਵਿੱਚ ਜਿੱਥੇ ਪੰਜਾਬੀ ਹੈਗੀ ਹੈ ਜਾਂ ਪੜ੍ਹਾਈ ਜਾਣੀ ਹੈ ਜਾਂ ਸ਼ੁਰੂ ਹੋਣੀ ਹੈ, ਕੋਈ ਹੈਗੀ ਲਿਸਟ ਕਿਸ ਤਰ੍ਹਾਂ ਦੀ ਜਾਂ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਇਸ ਟਾਈਮ ਪੜ੍ਹਾਈ ਜਾ ਜੀ। ਹਾਂਜੀ, ਹਾਂਜੀ, ਇਸ ਵੇਲੇ ਅਸੀਂ ਜੀ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿੱਚ ਸੈਂਟਰਲ ਈਸਟ ਹਾਈ ਸਕੂਲ 'ਚ ਪੰਜਾਬੀ ਠੀਕ ਦੀਆਂ ਹੈ। ਕਲਾਸਾਂ ਲੈਵਲ 1, ਲੈਵਲ 2, ਲੈਵਲ 3 ਤੇ ਲੈਵਲ 4 ਹੂੰ, ਚਾਰੋਂ ਲੈਵਲ ਆਫਰ ਕਰਦੇ ਹੈਗੇ ਆ ਬੱਚਿਆਂ ਨੂੰ। ਠੀਕ ਹੈ। ਜਸਟਨ ਗਾਰਜ਼ਾ ਹਾਈ ਸਕੂਲ ਦੇ ਵਿੱਚ ਲੈਵਲ 1 ਤੇ ਲੈਵਲ 2 ਬੱਚਿਆਂ ਨੂੰ, ਔਰ ਕਈ ਬੱਚੇ ਨਾ ਮੈਨੂੰ ਪੁੱਛਦੇ ਸਾਨੂੰ ਬਿਲਕੁਲ ਹੀ ਪੰਜਾਬੀ ਨਹੀਂ ਆਉਂਦੀ, ਅਸੀਂ ਲੈ ਸਕਦੇ ਹਾਂ ਕਲਾਸ, ਕਿਉਂਕਿ ਬੱਚਿਆਂ ਨੂੰ ਲੱਗਦਾ ਸ਼ਾਇਦ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਉਹ ਲੈ ਸਕਦੇ ਆ, ਹਾਂਜੀ, ਪਰ ਬਿਲਕੁਲ ਕੋਈ ਵੀ ਬੱਚਾ, ਅਸੀਂ ਕਹਿ ਲਓ ਕਿ ਤੁਹਾਨੂੰ ਆਉਂਦੀ ਆ ਜਾਂ ਨਹੀਂ ਆਉਂਦੀ, ਅਸੀਂ ਸਟਾਰਟ ਬਿਲਕੁਲ ਸਕ੍ਰੈਚ ਤੋਂ ਕਰੀਦਾ ਕਿ ਭਾਸ਼ਾ ਦਾ ਆਰੰਭ ਪੰਜਾਬੀ ਭਾਸ਼ਾ ਦਾ ਕਦੋਂ ਕਦੋਂ ਹੋਇਆ, ਹੋਇਆ? ਸਹੀ, ਫਿਰ ਗੁਰਮੁਖੀ ਕਿੱਦਾਂ, ਲੰਡੇ ਤੋਂ ਗੁਰਮੁਖੀ ਕਿੱਦਾਂ ਕਿੱਦਾਂ ਬਣੀ, ਬਣੀ? ਸਹੀ, ਔਰ 35 ਤੋਂ 41 ਅੱਖਰ ਕਿੱਦਾਂ ਆ ਕਿੱਦਾਂ ਗਏ। ਆ ਗਈ? ਹਾਂਜੀ, ਅਸੀਂ ਇੱਥੋਂ ਸ਼ੁਰੂ ਕਰਦੇ ਹੈਗੇ ਆ, ਆਉਂਦੀ ਆ ਜਾਂ ਨਹੀਂ ਆਉਂਦੀ। ਹੂੰ, ਉਹ ਤੋਂ ਇਲਾਵਾ ਸਲਮਾ ਯੂਨੀਫਾਈਡ ਵਿੱਚ ਲੈਵਲ 1 ਤੇ ਲੈਵਲ 2 ਜਿਹੜੇ ਹੈਗੇ ਆ, ਜੀ, ਉਹ ਭੈਣ ਜੀ ਰਾਜਦੀਪ ਕੌਰ ਜੀ ਉਹ ਪੜ੍ਹਾਉਂਦੇ ਹੈਗੇ ਆ, ਠੀਕ ਹੈ ਜੀ। ਔਰ ਉਮੀਦ ਹੈ ਕਿ ਸਾਨੂੰ ਜਲਦੀ ਕੋਈ ਅਧਿਆਪਕ ਲੱਭੇ ਤਾਂ ਮਡੇਰਾ ਯੂਨੀਫਾਈਡ ਵੀ ਆਫਰ ਕਰੂਗੇ। ਫਰੈਸਨੋ ਯੂਨੀਫਾਈਡ ਅਜੇ ਕੋਸ਼ਿਸ਼ ਜ਼ਰੂਰ ਕਰ ਰਹੇ ਆ, ਇਹਦੇ ਵਿੱਚ ਜਕਾਰਾ ਮੂਵਮੈਂਟ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈਗਾ ਸਾਰਿਆਂ ਨੂੰ ਕਹਿਣ ਦੇ ਹਾਂਜੀ, ਲਈ ਕਿ ਹਾਈ ਸਕੂਲ ਦੇ ਵਿੱਚ, ਮੈਂ ਦੱਸਣਾ ਚਾਹੁੰਦੀ ਪੇਰੈਂਟਸ ਨੂੰ ਕਿ ਇੰਨੀ ਸੌਖੀ ਨਹੀਂ ਹੈਗੀ ਅਪਰੂਵ ਕਰਾਉਣਾ, ਲੈਂਗੁਏਜ ਨੂੰ ਬੜਾ ਔਖਾ ਆ, ਬਹੁਤ ਪਾਪੜ ਵੇਲਣੇ ਪੈਂਦੇ ਆ ਇਹ ਦੱਸਣ ਲਈ ਕਿ ਸਾਡੀ ਭਾਸ਼ਾ ਦਾ ਕੀ ਮਹੱਤਵ ਹੈ, ਦੂਜੀਆਂ ਭਾਸ਼ਾ ਦੇ ਬਰਾਬਰ ਕਿੱਦਾਂ ਖੜੀ ਆ। ਪਰ ਜਦੋਂ ਏਦਾਂ ਹੋ ਜਾਂਦਾ ਨਾ ਕਿ ਕਲਾਸ ਅਸੀਂ ਦੇ ਰਹੇ ਹੈਗੇ ਆ, ਬੱਚੇ ਆ ਨਹੀਂ ਰਹੇ ਹੈਗੇ, ਔਰ ਜੇ ਬੱਚਿਆਂ ਨਾਲ ਗੱਲ ਕਰਦੇ, ਬੱਚੇ ਕਹਿੰਦੇ ਕਿ ਨਹੀਂ ਮੇਰੇ ਮੰਮੀ ਜਾਂ ਮੇਰੇ ਪਾਪਾ ਸਾਨੂੰ ਕਹਿੰਦੇ ਆ ਕਿ ਨਹੀਂ ਪੰਜਾਬੀ ਕੀ ਕਰਨੀ ਆ, ਸਪੈਨਿਸ਼ ਸਿੱਖੋ, ਤੁਸੀਂ ਤੁਹਾਨੂੰ ਕੱਲ ਨੂੰ ਨੌਕਰੀ ਮਿਲ ਜਾਊਗੀ। ਬਿਲਕੁਲ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸਪੈਨਿਸ਼ ਸਿੱਖਣ ਨਾਲ ਸਾਨੂੰ ਜਲਦੀ ਇਹ ਵੀ ਮਿੱਥ ਆ ਇੱਕ ਵੀ, ਇਹ ਇੱਕ ਮਿੱਥ ਆ ਜੀ, ਬਿਲਕੁਲ ਮਿੱਥ ਆ। ਇਹਦੇ ਨਾਲ ਤੁਹਾਡੇ ਇਹਨੂੰ ਤੁਸੀਂ ਕਾਊਂਟਰ ਜ਼ਰੂਰ ਕਰਿਓ, ਮਾਫੀ ਚਾਹਣਾ ਮੈਂ ਤੁਹਾਡੀ ਗੱਲ ਰੋਕਤੀ ਵਿਚਾਲੇ, ਜੀ ਨਹੀਂ ਜੀ, ਬਿਲਕੁਲ ਹਾਂਜੀ, ਕਿ ਜੇ ਇੱਕ ਮਿੱਥ ਆ ਸਾਡੇ ਪੰਜਾਬੀ ਮਾਪਿਆਂ ਦੇ ਵਿੱਚ, ਪੇਰੈਂਟਸ ਦੇ ਵਿੱਚ, ਕਿ ਜੇ ਸਾਡਾ ਬੱਚਾ ਸਪੈਨਿਸ਼ ਸਿੱਖੂਗਾ ਤੇ ਉਹਨੂੰ ਛੇਤੀ ਨੌਕਰੀ ਮਿਲ ਜੂਗੀ ਜਾਂ ਉਹਨੂੰ ਵਧੀਆ ਨੌਕਰੀ ਮਿਲ ਜੂਗੀ, ਇਹ ਇੱਕ ਮਿੱਥ ਆ, ਇਹਨੂੰ ਆਪਾਂ ਕਾਊਂਟਰ ਕਰਾਂਗੇ। ਭੈਣ ਜੀ ਇੱਕ ਬ੍ਰੇਕ ਲੈ ਲਈਏ ਆਪਾਂ? ਜੀ ਬਿਲਕੁਲ, ਹਾਂਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਪਾਰ ਇਸ ਜਿਹੜੀ ਮਿੱਥ ਨੂੰ ਆਪਾਂ ਤੋੜਾਂਗੇ, ਤੁਹਾਡੇ ਜਿਹੜੇ ਭਰਮ ਭੁਲੇਖੇ ਨੇ ਉਹਨਾਂ ਨੂੰ ਦੂਰ ਕਰਾਂਗੇ। ਭੈਣ ਜੀ ਹਰਜਿੰਦਰ ਕੌਰ ਰਾਏ ਜੀ ਆਪਣੇ ਨਾਲ ਜੁੜੇ ਹੋਏ ਨੇ, ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਅਧਿਆਪਕ ਨੇ, ਸੇਵਾਵਾਂ ਦੇ ਰਹੇ ਨੇ। ਕੋਵਿਡ ਤੋਂ ਬਾਅਦ ਉਹਨਾਂ ਦਾ ਜਿਹੜਾ ਟੀਚਾ ਉਹ ਬਦਲਿਆ ਤੇ ਉਹਨਾਂ ਨੇ ਪੰਜਾਬੀ ਅਧਿਆਪਕ ਦੇ ਤੌਰ ਤੇ ਆਪਣੇ ਆਪ ਨੂੰ ਰੱਖਿਆ। ਫਿਕਰਮੰਦ ਨੇ, ਸਰਗਰਮ ਵੀ ਨੇ, ਨਾਲੋਂ ਨਾਲ ਯਤਨ ਵੀ ਕਰ ਰਹੇ ਨੇ ਕਿ ਸਾਡੇ ਬੱਚਿਆਂ ਦੇ ਵਿੱਚ, ਸਾਡੇ ਪੰਜਾਬੀ ਮਾਪਿਆਂ ਦੇ ਵਿੱਚ ਜਿਹੜੀ ਇਹ ਭਾਸ਼ਾ ਉਹਦਾ ਪਸਾਰ ਹੋਵੇ ਤੇ ਕਿਵੇਂ ਅਸੀਂ ਲੈ ਕੇ ਜਾਈਏ, ਤੇ ਕਿੰਨੀ ਜਦੋਜਹਿਦ ਵੱਡੀ ਕਰਨੀ ਪੈਂਦੀ ਜੇਕਰ ਤੁਸੀਂ ਕਿਸੇ ਸਕੂਲ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣਾ। ਗੱਲਬਾਤ ਨੂੰ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ ਵੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਵਿਸਰਦਾ ਵਿਰਸਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਭੈਣ ਜੀ ਹਰਿੰਦਰ ਕੌਰ ਰਾਏ ਜੀ। ਭੈਣ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਆਪਾਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕੀਤੀਆਂ ਸੀਗੀਆਂ ਕਾਊਂਟਰ ਦੇ ਰੂਪ ਦੇ ਵਿੱਚ ਜਾਂ ਕਹਿ ਲਓ ਕਿ ਸਵਾਲਾਂ ਦੇ ਜਵਾਬ ਦੇ ਰੂਪ ਦੇ ਵਿੱਚ, ਉਹਨਾਂ ਵੱਲ ਤਾਂ ਆਪਾਂ ਵੱਧਦੇ ਹੀ ਹਾਂ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਤੇ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ, ਫਿਰ ਆਪਾਂ ਉਹਨਾਂ ਗੱਲਾਂ ਦੇ ਉੱਤੇ ਆਉਣੇ ਆ ਜੀ। ਆਪਣੇ ਨਾਲ ਜੁੜੇ ਨੇ ਜੀ ਭੁਪਿੰਦਰ ਬਾਠ ਜੀ। ਭੁਪਿੰਦਰ ਬਾਠ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਪ੍ਰਵੀਨ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਹਰਿੰਦਰ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਜੀ। ਮੈਂ ਉੱਥੇ ਜਸਵੰਤ ਸਿੰਘ ਖਾਲੜਾ ਸਕੂਲ ਦੇ ਵਿੱਚ ਵੀ ਮੈਡਮ ਨੂੰ ਮਿਲੇ ਸੀਗੇ ਤੇ ਬਹੁਤ ਵਧੀਆ ਇਹਨਾਂ ਦੀ ਸਪੀਚ ਸੀ ਤੇ ਆਪਣੇ ਸੰਘਾ ਸਾਹਿਬ ਦਾ ਵੀ ਉਪਰਾਲਾ ਸ਼ਲਾਘਾਯੋਗ ਆ। ਗੁਰਵਿੰਦਰ ਸਿੰਘ ਸੰਘਾ ਜੀ ਆਪਣੇ ਡੀਨ ਨੇ ਕਾਲਜ ਦੇ ਵਿੱਚ, ਯੂਨੀਵਰਸਿਟੀ ਕਾਲਜ ਦੇ ਵਿੱਚ, ਉਹ ਵੀ ਬਹੁਤ ਉਪਰਾਲਾ ਕਰ ਰਹੇ ਨੇ ਤੇ ਬਹੁਤ ਵਧੀਆ ਗੱਲ ਆ ਜੇ ਆਪਾਂ ਪੰਜਾਬੀ ਨੂੰ ਸੰਭਾਲ ਸਕੀਏ ਤੇ ਆਪਣੀ ਜਿਹੜੀ ਨਵੀਂ ਪਨੀਰੀ ਆ ਉਹਨਾਂ ਨੂੰ ਪੰਜਾਬੀ ਸਿੱਖਣ ਵੱਲ ਲਾ ਸਕੀਏ, ਤਾਂ ਹੀ ਪੰਜਾਬ ਤੇ ਪੰਜਾਬੀਅਤ ਵੱਸ ਸਕਦੀ ਆ। ਜੇ ਅਸੀਂ ਆਪਣੇ ਵਿਰਸੇ ਨੂੰ ਸੰਭਾਲਾਂਗੇ ਤੇ ਉਹਨਾਂ ਨੂੰ ਪੰਜਾਬੀ ਮਤਲਬ ਸਿਖਾਵਾਂਗੇ। ਅਸਲ ਵਿੱਚ ਇਹ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਆ। ਜੇ ਆਪਾਂ ਘਰੇ ਬੋਲਾਂਗੇ ਪੰਜਾਬੀ ਤਾਂ ਹੀ ਆਪਣੇ ਬੱਚੇ ਮਤਲਬ ਪੰਜਾਬੀ ਨੂੰ ਪਿਆਰ ਕਰਨਗੇ ਤੇ ਪੰਜਾਬੀ ਸਿੱਖਣਾ ਚਾਹਣਗੇ। ਜੇ ਆਪਾਂ ਘਰ ਦੇ ਵਿੱਚੋਂ ਇਹਨੂੰ ਵਿਸਾਰ ਦਾਂਗੇ ਮਤਲਬ ਫਿਰ ਆਪਣੇ ਬੱਚੇ ਪੰਜਾਬੀ ਨਹੀਂ ਸਿੱਖ ਸਕਦੇ। ਇਹ ਮੰਨਣਾ। ਮੈਡਮ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਡਮ ਨੂੰ ਲਿਆਉਂਦੇ ਰਿਹਾ ਕਰੋ ਮਤਲਬ ਆਪਣੇ। ਜੀ ਮੈਂ ਤਾਂ ਪਹਿਲਾਂ ਕਹਿ ਕੇ ਹਟਾਂ ਜੀ, ਅਸੀਂ ਬ੍ਰੇਕ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਆਫ ਦੀ 에ਅਰ ਵੀ ਤੁਸੀਂ ਆਇਆ ਕਰੋ, ਆਪਦੇ ਜਿਹੜੇ ਗੱਲਬਾਤ ਆ ਸ਼ੇਅਰ ਕਰਿਆ ਕਰੋ, ਜਾਣਕਾਰੀ ਹੋਵੇ ਤੇ ਪਤਾ ਲੱਗੇ ਤੇ ਵੱਧ ਤੋਂ ਵੱਧ ਆਪਣੇ ਸਕੂਲਾਂ ਦੇ ਵਿੱਚ ਮਤਲਬ ਇਹਨੂੰ ਲਾਗੂ ਕਰਨ ਦਾ ਆਪਾਂ ਯਤਨ ਕਰੀਏ ਤੇ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੀਏ, ਤਾਂ ਹੀ ਆਪਾਂ ਚੰਗੇ ਲਿਖਾਰੀ ਚੰਗੇ ਕਵੀ ਬਣਾ ਸਕਦੇ ਹਾਂ ਆਪਣੇ ਬੱਚਿਆਂ ਨੂੰ, ਜੇ ਮਤਲਬ ਉਹਨਾਂ ਨੂੰ ਪੰਜਾਬੀ ਬਾਰੇ ਜਾਣਕਾਰੀ ਹੋਊਗੀ। ਬਹੁਤ ਬਹੁਤ ਪ੍ਰਵੀਨ ਜੀ ਤੁਸੀਂ ਤਾਂ ਪਹਿਲਾਂ ਹੀ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਹੋ ਤੇ ਬਹੁਤ ਜਾਣਕਾਰੀ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ ਭੁਪਿੰਦਰ ਬਾਠ ਜੀ, ਬਹੁਤ ਧੰਨਵਾਦ ਤੁਹਾਡਾ। ਭੁਪਿੰਦਰ ਬਾਠ ਜੀ ਜਿਹੜੇ ਨੇ ਉਹ ਪੰਜਾਬੀ ਰੇਡੀਓ ਐਸਏ ਦੇ ਨਾਲ ਸਰੋਤੇ ਜੁੜੇ ਹੋਏ ਨੇ ਤੇ ਮੈਂ ਇਹਨਾਂ ਨੂੰ ਜਾਣਦਾ ਵੀ ਹਾਂ ਤੇ ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਵੀ ਅਧਿਆਪਨ ਤੋਂ ਹੀ ਆ। ਇਹ ਵੀ ਅਧਿਆਪਕ ਰਹੇ ਨੇ ਔਰ ਬੜੀ ਉੱਚੀ ਪੋਸਟ ਤੋਂ ਜਿਹੜਾ ਉਹ ਰਿਟਾਇਰ ਹੋਏ ਨੇ ਤੇ ਇਸ ਟਾਈਮ ਇੱਧਰ ਰਹਿ ਰਹੇ ਨੇ ਤੇ ਚਲੋ ਸੋਹਣੀ ਜ਼ਿੰਦਗੀ ਆਪਣੀ ਮਾਣ ਰਹੇ ਨੇ। ਸਾਡੇ ਪ੍ਰੋਗਰਾਮਾਂ ਦੇ ਵਿੱਚ ਜੁੜ ਕੇ ਅਕਸਰ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ। ਬਹੁਤ ਧੰਨਵਾਦ ਭੁਪਿੰਦਰ ਬਾਠ ਜੀ। ਸੁਰਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਾ ਪ੍ਰਵੀਨ ਜੀ ਸਤਿਗੁਰੂ ਨੇ ਬਹੁਤ ਸਾਡੇ ਤੇ ਕਿਰਪਾ ਕੀਤੀ ਕਿ ਤੁਸੀਂ ਭੈਣ ਜੀ ਹੁਣਾਂ ਨੂੰ ਲੈ ਕੇ ਆਏ ਆ ਜੀ। ਧੰਨਵਾਦ ਜੀ। ਹਾਂ, ਕਿਉਂਕਿ ਭੈਣ ਜੀ ਉਹ ਇਸ ਵੇਲੇ ਤੁਸੀਂ ਤਾਂ ਜਾਣਦੇ ਹੋਵੋਗੇ 20-25 ਸਾਲ ਤੋਂ ਨਾ ਜੇ ਕੋਈ ਸੋਰਸ ਥੋੜਾ ਬਹੁਤਾ ਆਪਣੇ ਕੋਲ ਸੀਗਾ ਉਹ ਸੀ ਪੰਜਾਬੀ ਸਕੂਲ ਗੁਰਦੁਆਰੇ ਸਾਹਿਬਾਂ ਦੇ ਨਾਲ ਜੀ, ਸਾਰੇ ਗੁਰੂ ਘਰਾਂ ਦੇ ਨਾਲ ਉਹ ਸੀਗੇ ਤੇ ਉਹ ਮੈਂ ਆਪ ਜੀ ਦੇ ਕੋਈ ਸਵਾਲ ਨਹੀਂ, ਸਵਾਲ ਤਾਂ ਉੱਥੇ ਕਰੀਦੇ ਆ ਜਿੱਥੇ ਨਾ ਕਿਸੇ ਚੀਜ਼ ਦੀ ਨਾ ਕੋਈ ਕਸਰ ਹੋਵੇ ਜਾਂ ਦੱਸਣੀ ਹੋਵੇ ਜਾਂ ਕੰਟਰੀਬਿਊਟ ਕਰਨੀ ਹੋਵੇ। ਤੁਸੀਂ ਜੋ ਕਰ ਰਹੇ ਆ ਉਹ ਉਹਦੇ ਨਾਲ ਦੀ ਰੀਸ ਹੀ ਨਹੀਂ ਗੀ, ਉਹ ਆਪਣੇ ਆਪ ਚ ਕੰਪਲੀਟ ਆ ਜੋ ਕਰਦੇ ਆ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੇਰੀ ਸਿਰਫ ਇਹ ਬੇਨਤੀ ਆ ਭੈਣ ਜੀ ਹੁਣਾਂ ਕਿ ਜਿਓਗ੍ਰਾਫਿਕਲੀ ਜਿਹੜਾ ਵੀ ਗੁਰੂ ਘਰ ਇਹਨਾਂ ਦੇ ਨੇੜੇ ਆ, ਜੇ ਮੈਨੂੰ ਹੋ ਸਕਦਾ ਲੱਗਦੇ ਆ ਇਹਨਾਂ ਦੇ ਲਾਸਟ ਨੇਮ ਦੇ ਮੁਤਾਬਕ ਯੂਨੀਵਰਸਿਟੀ ਵਾਲੇ ਇਲਾਕੇ ਚ ਹੋਣ ਜਾਂ ਇਹ ਫਰੈਜ਼ਨੋ ਵੱਲ ਹੋਣ। ਹਾਂਜੀ, ਫਰੈਜ਼ਨੋ। ਹਾਂ, ਮੈਂ ਕਿਉਂਕਿ ਮੈਨੂੰ ਪਤਾ ਨਾ ਜੀ ਸਾਰਾ, ਇਸ ਕਰਕੇ ਨਾ ਆਪ ਜੀ ਭੈਣ ਜੀਓ ਬੇਸ਼ੱਕ ਮੁਸ਼ਕਿਲ ਹੁੰਦੀ ਆ, ਕੋਈ ਸਖਾਲਾ ਨਹੀਂ, ਕਿਉਂਕਿ ਤੁਸੀਂ ਕੰਮ ਕਰਦੇ ਆ ਸਾਰਾ ਸਕੂਲ ਦਾ, ਫਿਰ ਉਹਨਾਂ ਤੋਂ ਇਹ ਜਿਹੜਾ ਸਬਜੈਕਟ ਆ ਪੜ੍ਹਾਉਣਾ, ਇਹਦੇ ਨਾਲ ਕਈ ਤੁਹਾਨੂੰ ਕੋ ਬੱਚਿਆਂ ਦੇ ਵੀ ਮਦਦ ਕਰਦੇ ਹੋਵੋਗੇ। ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਜਿਹੜੇ ਸਾਡੇ ਸਕੂਲ ਆ ਆਪਣੇ ਗੁਰੂ ਘਰਾਂ ਦੇ ਨਾਲ ਖਾਲਸਾ ਪੰਜਾਬੀ ਸਕੂਲ ਆ, ਉੱਥੇ ਭੈਣ ਜੀ ਜ਼ਰੂਰ ਆਪਣਾ ਤੁਸੀਂ ਯੋਗਦਾਨ ਦਿਆ ਕਰੋ ਜੀ। ਜ਼ਰੂਰ ਜੀ, ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਹਾਂ, ਧੰਨਵਾਦ। ਹਾਂ, ਇਹ ਚੀਜ਼ ਆ, ਇਹਦੇ ਲਈ ਮੈਂ ਭੈਣ ਜੀ ਅੱਗੇ ਬੇਨਤੀ ਕਰਨੀ ਆ ਕਿਉਂਕਿ ਮੇਰਾ ਆਪਣਾ ਤਜਰਬਾ ਆ ਕਿ ਯੂਨੀਵਰਸਿਟੀ ਦਾ ਤੁਸੀਂ ਜਾਣਦੇ ਆ ਸਾਰਿਆਂ ਕੰਮਾਂ ਦੇ ਵਿੱਚ ਪੰਜਾਬੀਆਂ ਦੇ ਲਈ ਉਹ ਅੱਗੇ ਆ। ਯੂਨੀਵਰਸਿਟੀ ਦੇ ਵਿੱਚ ਬਹੁਤ ਉਪਰਾਲਾ ਕੀਤਾ ਸੀ ਦਦਾਰ ਸਿੰਘ ਬੈਂਸ ਹੋਣਾ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਵੀ, ਜਿੱਦਾਂ ਸਰੇ ਦੇ ਵਿੱਚ ਆ ਨਾ ਜੀ ਹਾਈ ਸਕੂਲ ਹੈ ਉਹਨਾਂ ਦਾ ਪੰਜਾਬੀ ਆ, ਕੈਨੇਡਾ ਦੇ ਵਿੱਚ ਜ਼ਰੂਰ ਸੁਣਿਆ ਹੋਊਗਾ, ਉਹਨਾਂ ਦੇ ਵਿੱਚ ਟੀਚਰਾਂ ਆ, ਇੱਥੇ ਆ, ਤੇ ਉਹ ਕੁਦਰਤ ਦੀ ਖੇਡ ਐਸੀ ਆ ਕਿ ਉਹ ਅਜੇ ਤੱਕ ਨਾ ਉਹ ਸਿਰੇ ਨਹੀਂ ਚੜ ਸਕਿਆ।
ਜੀ ਪਰ ਹੁਣ ਮੈਂ ਟੈਨੀ ਆਪ ਜੀ ਦਾ ਲੈਣਾ ਹੋਰ ਬਹੁਤ ਧੰਨਵਾਦ ਸੁਰਿੰਦਰ ਜੀ। ਤੇ ਆਪ ਜੀ ਭੈਣ ਜ਼ਰੂਰ ਇਹਨਾਂ ਸਕੂਲਾਂ ਦੇ ਵਿੱਚ ਨਾ ਜਾਇਆ ਕਰੋ ਜੀ ਜੀ, ਤੇ ਉਹਨਾਂ ਆਪਣੇ ਜਿੰਨਾ ਵੀ ਹੋ ਸਕਦਾ ਯੋਗ ਸੇਵਾ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਉਣੇ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹਰਜਿੰਦਰ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ। ਉਹਨਾਂ ਨੇ ਇਸ ਚੀਜ਼ ਤੇ ਐਮਫੇਸਾਈਜ਼ ਕੀਤਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਪੈਨਿਸ਼ ਹੋਵੇ ਤੇ ਉਹੀ ਫਾਇਦਾ ਹੈ, ਪੰਜਾਬੀ ਦਾ ਫਾਇਦਾ ਨਹੀਂ ਹੈਗਾ ਜੀ। ਮੇਰੇ ਬੱਚੇ ਹਲੇ ਛੋਟੇ ਨੇ, 5 ਸਾਲ ਦੇ ਤੇ 4 ਸਾਲ ਦੇ ਨੇ ਕਿ ਪਰ ਮੈਂ ਆਪਣੇ ਇਨ-ਲॉज ਦੇ ਨਾਲ, ਆਪਣੇ ਪੇਰੈਂਟਸ ਦੇ ਨਾਲ ਵੀ ਸਟਰਗਲ ਕਰਦੀ ਹਾਂ ਉਹਨਾਂ ਨੂੰ ਸਮਝਾਉਣ ਵਾਸਤੇ ਕਿ ਪੰਜਾਬੀ ਜ਼ਰੂਰੀ ਹੈ ਸਿੱਖਣੀ ਨਿਆਣਿਆਂ ਵਾਸਤੇ। ਉਹ ਕਹਿੰਦੇ ਨੇ ਪੰਜਾਬੀ ਸਿੱਖ ਕੇ ਕਰਨਾ ਕੀ ਹੈਗਾ, ਉਹਨਾਂ ਨੇ ਰਹਿਣਾ ਇੱਥੇ ਹੈ, ਉਹਨਾਂ ਦਾ ਫਰੈਂਡ ਸਰਕਲ ਇੱਥੇ ਹੈ, ਇੰਗਲਿਸ਼ ਸਿੱਖਣ, ਸਪੈਨਿਸ਼ ਸਿੱਖਣ। ਇੱਥੇ ਗਲਤ ਹੋ ਜਾਣਾ ਜੀ ਆਪਾਂ, ਤੇ ਉਹ ਲਾਈਕ ਪੰਜਾਬੀ ਦੀ ਇੰਪੋਰਟੈਂਸ ਨੂੰ ਅੰਡਰਸਟੈਂਡ ਕਰਨ। ਹਾਂਜੀ, ਤੇ ਮੈਂ ਇੱਕ ਚੀਜ਼ ਕਹਿਣਾ ਸੀਗਾ ਕਿ ਲਾਈਕ ਜਦੋਂ ਹੁਣ ਮੇਰੇ ਬੱਚੇ ਛੋਟੇ ਨੇ, ਹਾਈ ਸਕੂਲ ਤਾਂ ਚਲੋ ਹਾਲੇ ਦੂਰ ਹੈ, ਤੇ ਖਾਲਸਾ ਸਕੂਲ ਚ ਮੈਂ ਉਹਨਾਂ ਨੂੰ ਜਿੱਦਾਂ ਪਾਉਣ ਦਾ ਸੋਚ ਰਹੀ ਹਾਂ, ਤੇ ਉਹ ਫਾਇਦਾ ਮਤਲਬ ਫਿਰ ਅੱਗੇ ਜਾ ਕੇ ਹੁੰਦਾ ਹੈ ਹਾਈ ਸਕੂਲ ਦੇ ਵਿੱਚ, ਲਾਈਕ ਐਜ਼ ਅ ਸਿਲੈਕਸ਼ਨ ਕਰਨ ਵਿੱਚ ਐਜ਼ ਅ ਲੈਂਗੁਏਜ? ਹਾਂਜੀ, ਨਹੀਂ ਜ਼ਰੂਰ ਹੈ ਨਾ ਭੈਣ ਜੀ। ਪਹਿਲੀ ਗੱਲ ਇਹ ਹੈਗੀ ਆ ਕਿ ਮੈਂ ਇਸ ਚੀਜ਼ ਨੂੰ ਜ਼ਰੂਰ ਦੱਸਣਾ ਚਾਹੂੰਗੀ ਕਿ ਇਸ ਵੇਲੇ ਪਹਿਲਾਂ ਨਾ, ਕਿਉਂਕਿ ਮੈਂ ਹੁਣ ਸਿਟੀ ਕਾਲਜ ਵੀ ਪ੍ਰੋਫੈਸਰ ਆ, ਹੈ ਨਾ, ਤੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਪਹਿਲਾਂ ਹੁੰਦਾ ਸੀ ਕਿ ਬੱਚਿਆਂ ਨੇ ਵੱਡੇ ਕਾਲਜ, ਯੂਨੀਵਰਸਿਟੀ ਜਾਣਾ। ਸਾਡੇ ਹਮੇਸ਼ਾ ਸਾਰਿਆਂ ਦੇ ਸੁਪਨੇ ਹੁੰਦੇ ਕਿ ਸਾਡੇ ਬੱਚੇ ਕਾਮਯਾਬ ਹੋਣ ਬਹੁਤ ਜ਼ਿਆਦਾ। ਔਰ ਬੱਚੇ ਅੱਜ ਕੱਲ੍ਹ ਨਾ ਕਹਿ ਲਓ ਕਿ AI ਆ ਗਈ ਆ, ਕੰਪਿਊਟਰ ਦਾ ਪੂਰੀ ਤਰ੍ਹਾਂ ਦੇ ਨਾਲ ਜ਼ਮਾਨਾ ਹੈਗਾ ਆ। ਔਰ ਇਸ ਵਾਰ ਮੈਂ ਕੀ ਦੇਖਿਆ ਕਿ ਕਾਨਫਰੰਸਿਸ ਅਟੈਂਡ ਕੀਤੀਆਂ। ਪਹਿਲਾਂ ਹੁੰਦਾ ਸੀ ਕਿ 4.0 ਔਰ ਅਬਵ GPA ਹੈਗਾ ਆ ਤੇ ਤੁਹਾਨੂੰ ਸੌਖੀ ਐਡਮਿਸ਼ਨ ਮਿਲ ਜਾਊਗੀ। ਠੀਕ ਹੈ ਜੀ। ਹੁਣ ਉਹਨੇ ਦੇਖਿਆ ਕਿ ਨਹੀਂ, ਬੱਚੇ ਦੇ ਕਹਿ ਲਓ ਕਿ AI ਕੰਪਿਊਟਰ ਦੇ ਨਾਲ ਕਰਕੇ ਕਾਪੀ ਪੇਸਟ ਕਰਕੇ ਆਪਣੀਆਂ ਅਸਾਈਨਮੈਂਟ ਦੇ ਰਹੇ। 4.0 GPA ਲੈਣਾ ਵੱਡੀ ਗੱਲ ਨਹੀਂ ਰਹੀ। ਉਹ ਦੇਖਦੇ ਸਕਿੱਲਸ ਕੀ ਹੈਗੀਆਂ ਤੁਹਾਡੇ ਵਿੱਚ। ਫਾਈਨੈਂਸ਼ੀਅਲ ਏਡ ਦੇਣ ਲੱਗੇ, ਸਕਾਲਰਸ਼ਿਪਸ ਦੇਣ ਲੱਗੇ। GPA ਤਾਂ ਵਧੀਆ ਰੱਖਣਾ ਜ਼ਰੂਰੀ ਆ ਕਿਉਂਕਿ ਤੁਸੀਂ ਵਧੀਆ ਯੂਨੀਵਰਸਿਟੀ ਜਾਣਾ। ਸਕਿੱਲ ਇੱਕ ਭਾਸ਼ਾ ਦਾ ਆਉਣਾ ਆਪਣੇ ਆਪ ਵਿੱਚ ਤੁਹਾਡਾ ਇੱਕ ਕਹਿ ਲਓ ਕਿ ਤੁਹਾਡੇ ਵਿੱਚ ਇੱਕ ਸਕਿੱਲ ਹੈਗੀ ਆ ਕਿ ਵੀ ਮੈਨੂੰ ਇੰਗਲਿਸ਼ ਤਾਂ ਆਉਂਦੀ ਆ, ਅਸੀਂ ਇੱਥੇ ਜੰਮੇ ਆ, ਜਾਂ ਅਸੀਂ ਛੋਟੇ ਹੁੰਦੇ ਆ ਗਏ, ਜਾਂ ਅਸੀਂ ਇੱਥੇ ਦੇ ਸਕੂਲਾਂ 'ਚ ਪੜ੍ਹੇ ਆ। ਦੂਸਰੀ ਸਕਿੱਲ ਕੀ ਹੈਗੀ ਆ ਕਿ ਤੁਹਾਨੂੰ ਇੱਕ ਭਾਸ਼ਾ ਆਉਂਦੀ ਆ। ਜਦੋਂ ਤੁਸੀਂ ਐਪਲੀਕੇਸ਼ਨਸ ਪੜ੍ਹਦੇ ਹੈਗੇ ਆ, ਹਾਈ ਸਕੂਲ ਜਾਣ ਦੇ ਲਈ ਵੀ ਜਦੋਂ ਤੁਸੀਂ ਆਪਣੇ ਸਬਜੈਕਟਸ ਲੈਂਦੇ ਹੈਗੇ ਆ, ਦੇਖਦੇ ਆ ਜ਼ਰੂਰ ਕਾਉਂਸਲਰ ਇਸ ਚੀਜ਼ ਨੂੰ ਦੇਖਦੇ ਹੈਗੇ ਕਿ ਵੀ ਅੱਛਾ ਇਹ ਬੱਚੇ ਹੈਗੇ ਆ, ਇਹਨਾਂ ਦੀਆਂ ਕੀ ਸਕਿੱਲਸ ਹੈਗੀਆਂ। ਔਰ ਜੇਕਰ ਬੱਚੇ ਛੋਟੇ ਹੁੰਦੇ ਤੋਂ ਹੀ ਅਸੀਂ ਇਸ ਚੀਜ਼ ਨੂੰ ਕਰ ਲਈਏ ਕਿ ਤੁਸੀਂ ਪੰਜਾਬੀ ਲੈਣੀ ਹੈਗੀ ਆ, ਜਾਂ ਘਰ 'ਚ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ, ਸੁਣਨੀ, 4 ਸਕਿੱਲਸ ਤੇ ਅਸੀਂ ਜ਼ੋਰ ਦਿੰਦੇ ਸਕੂਲ 'ਚ। ਬੋਲਣੀ, ਲਿਖਣੀ, ਪੜ੍ਹਨੀ ਤੇ ਸੁਣਨੀ, ਸਮਝਣੀ ਤੁਹਾਨੂੰ ਆਉਣੀ ਚਾਹੀਦੀ ਹੈਗੀ ਆ। ਔਰ ਜੇ ਇਹ ਚੀਜ਼ ਆਉਂਦੀ ਹੈਗੀ ਆ, ਤੁਸੀਂ ਯਕੀਨ ਨਹੀਂ ਮੰਨਣਾ ਕਿ ਸਾਈਕੋਲੋਜੀ ਇਹ ਕਹਿੰਦੀ ਹੈਗੀ ਆ ਕਿ ਬੱਚਿਆਂ ਦਾ ਬ੍ਰੇਨ ਜਿਹੜਾ ਹੈਗਾ ਆ 20% ਜ਼ਿਆਦਾ ਕੰਮ ਕਰਦਾ ਜੇਕਰ ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲਦੇ ਹੈਗੇ ਆ, ਜਾਣਦੇ ਹੈਗੇ ਆ, ਸਮਝਦੇ ਹੈਗੇ ਆ। ਸੋ ਜੇਕਰ ਛੋਟੇ ਹੁੰਦੇ ਨੂੰ ਕਹੋ ਤੁਸੀਂ, ਜਿਸ ਤਰ੍ਹਾਂ ਸਾਡਾ ਕਹਿ ਲਓ ਕਿ ਪੰਜਾਬੀ ਸਕੂਲਾਂ ਦੇ ਵਿੱਚ ਹੁਣ ਜਸਵੰਤ ਸਿੰਘ ਖਾਲੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਊਅਲ ਇਮਰਸ਼ਨ ਹੋਵੇ ਉੱਥੇ। ਬਹੁਤੇ ਸਾਡੇ ਫਰੈਸ਼ਨ ਯੂਨੀਫਾਈਡ ਸਕੂਲ ਹੈਗੇ ਆ ਜਿੱਥੇ ਛੋਟੇ ਹੁੰਦੇ ਤੋਂ ਕਿੰਡਰਗਾਰਟਨ ਤੋਂ ਹੀ ਸ਼ੁਰੂ ਕਰ ਦਿੰਦੇ ਆ ਸਪੈਨਿਸ਼ ਦੇ ਨਾਲ ਇੰਗਲਿਸ਼ ਸਿਖਾਉਣਾ। ਔਰ ਜਸਵੰਤ ਸਿੰਘ ਖਾਲੜਾ ਤੇ ਜਕਾਰਾ ਮੂਵਮੈਂਟ ਨੈਨਦੀ ਭਾਜੀ ਉਹਨਾਂ ਦਾ ਹੈਗਾ ਕਿ ਵੀ ਅਸੀਂ ਪੰਜਾਬੀ ਛੋਟੇ ਹੁੰਦੇ ਤੋਂ ਸ਼ੁਰੂ ਕਰ ਦਈਏ ਬੱਚਿਆਂ ਦੇ, ਕਿਉਂਕਿ ਛੋਟੇ ਬੱਚੇ ਜਦੋਂ ਸਿੱਖਣਾ ਸ਼ੁਰੂ ਕਰਦੇ ਆ ਤੇ ਉਹ ਸਮਝਦੇ ਬੜੀ ਜਲਦੀ ਆ ਵੱਡਿਆਂ ਦੇ ਨਾਲੋਂ। ਤੇ ਇਹਦਾ ਜ਼ਰੂਰ ਉਹਨਾਂ ਨੂੰ ਫਾਇਦਾ ਹੋਏਗਾ। ਤੁਸੀਂ ਇਹ ਦੇਖੋ ਕਿ ਅਗੇਨ ਜਦੋਂ ਤੁਹਾਡੇ ਘਰ ਦੇ ਕਹਿੰਦੇ ਹੈਗੇ ਕੋਈ ਵੀ ਕਿ ਨਹੀਂ ਜੀ ਪੰਜਾਬੀ ਕੀ ਸਿੱਖ ਕੇ ਕਰਨੀ ਹੈਗੀ ਭੈਣ ਜੀ, ਅਸੀਂ ਭਾਵੇਂ ਜਿੰਨਾ ਮਰਜ਼ੀ ਭੁੱਲ ਜਾਈਏ, ਅਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਲੁਕਾ ਲਈਏ, ਇੱਥੇ ਦੀਆਂ ਸਰਕਾਰਾਂ ਨੇ ਨਹੀਂ ਸਾਨੂੰ ਭੁੱਲਣ ਦੇਣਾ ਕਿ ਤੁਸੀਂ ਪੰਜਾਬੀ ਆ। ਅਸੀਂ DMV ਜਾ ਕੇ ਅਸੀਂ ਕੁਛ ਵੀ ਐਪਲੀਕੇਸ਼ਨ ਭਰੀਏ ਨਾਲ ਪੁੱਛ ਲੈਂਦੇ ਐਥਨਿਸਿਟੀ ਕੀ ਹੈ, ਕੀ ਆ ਤੁਸੀਂ। ਬਿਲਕੁਲ ਅਸੀਂ ਉੱਥੇ ਅਸੀਂ ਬਦਲ ਹੀ ਨਹੀਂ ਸਕਦੇ, ਅਸੀਂ ਆਪਣਾ DNA ਤਾਂ ਬਦਲ ਹੀ ਨਹੀਂ ਸਕਦੇ, ਹੈ ਨਾ। ਲੁਕਸ ਤਾਂ ਹੈ ਹੀ ਹੈ ਨਾ ਕਿ ਪੰਜਾਬੀ ਹੈਗੇ ਜੀ, ਬਿਲਕੁਲ। ਔਰ ਸਾਨੂੰ ਆਪਣੀ ਪਹਿਚਾਣ ਨੂੰ ਮਾਣ ਦੇ ਨਾਲ ਦੂਜਿਆਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਮੈਂ ਪੰਜਾਬੀ ਹਾਂ ਔਰ ਅਸੀਂ ਕਾਮਯਾਬ ਹੋ ਰਹੇ ਹਾਂ ਇੱਥੇ ਆ ਕੇ। ਜਿੰਨਾ ਲੁਕਾਵਾਂਗੇ ਲੋਕ ਕਿੱਥੇ ਜਾਵਾਂਗੇ। ਅਸੀਂ ਆਪਣੇ ਬਾਲਾਂ ਦਾ ਰੰਗ ਚੇਂਜ ਕਰ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ, ਪਰ ਨੈਣ ਨਕਸ਼ ਕਿਵੇਂ ਚੇਂਜ ਕਰਾਂਗੇ ਔਰ ਜੋ ਹੈ ਕਿਉਂ ਨਾ ਅਸੀਂ ਕਹਿ ਲਓ ਕਿ ਮਾਣ ਨਾਲ ਸਾਰਿਆਂ ਸਾਹਮਣੇ ਰੱਖੀਏ। ਜੀ ਬਿਲਕੁਲ। ਬਹੁਤ ਧੰਨਵਾਦ ਹਰਪ੍ਰੀਤ ਜੀ, ਤੁਹਾਡਾ ਬਹੁਤ ਧੰਨਵਾਦ। ਹਾਂਜੀ, ਧੰਨਵਾਦ। ਮੇਰਾ ਇੱਕ ਹੋਰ ਕੁਐਸਚਨ ਸੀਗਾ ਜੀ। ਮੈਂ ਐਕਚੁਅਲੀ ਬੇ ਏਰੀਆ ਚ ਆ ਤੇ ਜਦ ਮੈਂ ਸਰਚ ਕਰਦੀ ਹਾਂ ਨਾ ਟਿਊਸ਼ਨ ਕਲਾਸਿਸ, ਕਿਉਂਕਿ ਮੈਂ ਤੇ ਮੇਰੇ ਹਸਬੈਂਡ ਦੋਨੋਂ ਵਰਕਿੰਗ ਹੈ, ਮੈਨੂੰ ਪੰਜਾਬੀ ਦੇ ਨਹੀਂ ਮਿਲਦੇ ਹੈਗੇ। ਤੇ ਮੈਂ ਥੋੜਾ ਉਹ ਕਹਿਣਾ ਚਾਹੁੰਦੀ ਕਿ ਤੁਸੀਂ ਜਿੱਦਾਂ ਹਾਈ ਸਕੂਲ ਜਾਂ ਕਾਲਜ ਸਟੂਡੈਂਟਸ ਨੂੰ ਪੰਜਾਬੀ ਕਹਿੰਦੇ ਉਹਨਾਂ ਨੂੰ ਥੋੜਾ ਐਨਕਰੇਜ ਕਰੋ
ਕਿ ਤੁਸੀਂ ਜਿੱਦਾਂ ਐਜ਼ ਅ ਟਿਊਸ਼ਨ ਵੀ ਤੁਸੀਂ ਪਾਰਟ ਟਾਈਮ ਜਿੱਦਾਂ ਬੱਚਿਆਂ ਨੂੰ ਘਰ ਜਾ ਕੇ, ਛੋਟੇ ਬੱਚਿਆਂ ਨੂੰ ਘਰ ਜਾ ਕੇ ਤੁਸੀਂ ਐਜ਼ ਅ ਟਿਊਸ਼ਨ ਵੀ ਐਜ਼ ਅ ਪਾਰਟ ਟਾਈਮ ਕਰ ਸਕਦੇ ਹੋ ਕਿ ਉਹਨਾਂ ਨੂੰ ਪੰਜਾਬੀ ਸਿਖਾਉਣ ਵਾਸਤੇ। ਚਾਈਨੀਜ਼ ਮਿਲਦੇ ਨੇ ਮੈਨੂੰ, ਹਿੰਦੀ ਵਾਲੇ ਵੀ ਮਿਲ ਜਾਂਦੇ ਨੇ ਈਵਨ, ਪਰ ਮੈਨੂੰ ਪੰਜਾਬੀ ਦਾ ਨਹੀਂ ਕੋਈ ਮਿਲਦਾ ਪਿਆ ਜੋ ਪਾਰਟ ਟਾਈਮ ਜਿੱਦਾਂ ਘਰ ਆ ਕੇ ਵੀ ਪੰਜਾਬੀ ਸਿਖਾਏ ਨਿਆਣਿਆਂ ਨੂੰ। ਹਾਂਜੀ, ਹਾਂਜੀ। ਵੈਸੇ ਭੈਣ ਜੀ ਓਦਾਂ ਗੁਰੂ ਘਰਾਂ ਦੇ ਵਿੱਚ ਤਕਰੀਬਨ ਸਾਰੇ ਹੀ ਸਿਖਾਈ ਜਾਂਦੀ, ਔਰ ਬਹੁਤ ਵਧੀਆ। ਮੈਂ ਤਾਂ ਬਹੁਤ ਧੰਨਵਾਦੀ ਹੈਗੀ ਹਾਂ, ਫਰੈਜ਼ਨੋ ਏਰੀਆ ਦੇ ਗੁਰੂ ਘਰ ਸਾਰੇ ਪਾਸੇ ਕਿ ਵੀ ਪੰਜਾਬੀ ਸਿਖਾਈ ਜਾਂਦੀ ਹੈਗੀ ਆ। ਤੇ ਥੋੜਾ ਜਿਹਾ ਸਾਨੂੰ ਸਮਾਂ ਕੱਢਣਾ ਪੈਂਦਾ ਬੱਚਿਆਂ ਨੂੰ ਲੈ ਕੇ ਜਾਣਾ, ਲੈ ਕੇ ਆਉਣਾ। ਪਰ ਹੁਣ ਨਾ ਇੱਕ ਸਾਡੀ ਇੱਕ ਨਵੀਂ ਸੰਸਥਾ ਹੈਗੀ ਆ, ਸਿੱਖਿਆ .org, ਉਹਨਾਂ ਨੇ ਬਹੁਤ ਖੂਬਸੂਰਤ ਪੰਜਾਬੀ ਦੀਆਂ ਬੁੱਕਸ ਪੰਜਾਬੀ ਬੱਚਿਆਂ ਦੇ ਲਈ ਉਹ ਮੁਹੱਈਆ ਕਰਾਉਂਦੇ ਹੈਗੇ ਆ। ਤੁਸੀਂ ਪੰਜਾਬੀ ਰੇਡੀਓ USA ਤੋਂ ਉਹਨਾਂ ਦਾ ਲਿੰਕ ਕਰ ਸਕਦੇ ਆ। ਤੁਸੀਂ ਘਰ ਕਿਤਾਬਾਂ ਮੰਗਵਾ ਕੇ ਆਪਣੇ ਬੱਚਿਆਂ ਨੂੰ, ਜੇ ਤੁਸੀਂ ਨਾ ਬੜੀ ਮੈਂ ਪਹਿਲਾਂ ਤਾਂ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਇਹ ਭਾਸ਼ਾ ਹੈ, ਕਿਉਂਕਿ ਬਹੁਤ ਹੀ ਵਾਰ ਤਾਂ ਮਾਪੇ ਹੀ ਅਸੀਂ ਥੋੜਾ ਜਿਹਾ ਕਹਿ ਲਓ ਵਾਧੂ ਕੰਮ ਨਹੀਂ ਕਰਨਾ ਚਾਹੁੰਦੇ ਹੁੰਦੇ, ਆਪੋ ਹੀ ਲੱਤਾਂ ਪਿੱਛੇ ਨੂੰ ਖਿੱਚ ਲਈਆਂ ਵੀ ਛੱਡੋ ਪਰਾਂ, ਆਪੇ ਆ ਜਾਊਗੇ, ਇੱਥੇ ਰਹਿਣਾ, ਇਹ ਨਹੀਂ ਕੀ ਕਰਨੀ ਪੰਜਾਬੀ ਸਿੱਖ ਕੇ। ਪਰ ਤੁਸੀਂ ਉੱਦਮ ਕਰਨਾ ਚਾਹੁੰਦੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਪਰ ਜ਼ਰੂਰ ਤੁਸੀਂ, ਹੁਣ ਤਾਂ ਬਹੁਤ ਜ਼ਿਆਦਾ ਰਿਸੋਰਸਿਸ ਸਾਨੂੰ ਹੈਗੇ ਆ ਮੁਹੱਈਆ, ਤੇ ਜ਼ਰੂਰ ਤੁਸੀਂ ਕੋਸ਼ਿਸ਼ ਕਰੋ। ਕਲਾਸਿਸ ਵੀ ਹੈਗੀਆਂ ਤੁਹਾਨੂੰ ਜੇ ਕੋਈ ਨੌਲੇਜ ਹੈਗੀ ਤੇ ਸਿੱਖਿਆ.org, ਹਾਂਜੀ, ਸਿੱਖਿਆ.org ਜੀ, ਤੇ ਉੱਥੋਂ ਤੁਸੀਂ ਜ਼ਰੂਰ, ਤੁਹਾਨੂੰ ਰਿਸੋਰਸਿਸ ਮਿਲੂਗੇ ਜੀ। ਧੰਨਵਾਦ ਜੀ, ਬਹੁਤ ਧੰਨਵਾਦ ਹਰਪ੍ਰੀਤ ਕੌਰ ਜੀ ਤੁਹਾਡਾ। ਥੈਂਕ ਯੂ ਜੀ, ਬਹੁਤ ਧੰਨਵਾਦ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਭੈਣ ਜੀ, ਕਿ ਇਹ ਵਹਿਮ ਆ, ਮਿੱਥ ਆ ਕਿ ਜੇ ਫ੍ਰੈਂਚ ਸਾਡਾ ਬੱਚਾ ਸਿੱਖੂਗਾ ਤੇ ਉਹਨੂੰ ਜਲਦੀ ਨੌਕਰੀ ਮਿਲੂਗੀ, ਉਹ ਬਹੁਤ ਵਧੀਆ ਆਲਾ ਦਰਜੇ ਦੀ ਨੌਕਰੀ ਲੱਭ ਲੂਗਾ। ਇਹਨੂੰ ਮਾੜਾ ਜਿਹਾ ਕਰਿਓ ਕਾਊਂਟਰ। ਓਕੇ ਭਾਜੀ, ਸੋ ਇੱਥੋਂ ਸ਼ੁਰੂ ਕਰਦੇ ਹੈਗੇ ਆ ਕਿ ਪੰਜਾਬੀ ਸਿੱਖਣ ਦਾ ਫਾਇਦਾ ਹੋਊਗਾ ਕੀ। ਹਾਂਜੀ, ਹੈ ਨਾ ਜੀ। ਅਸੀਂ ਸ਼ੁਰੂ ਕਰਦੇ ਹੈਗੇ ਕਿ ਪਹਿਲੀ ਗੱਲ ਕਿ ਜੇ ਤੁਹਾਡਾ ਬੱਚਾ 4 ਸਾਲ ਲਈ ਸਕੂਲ ਦੇ ਵਿੱਚ ਪੰਜਾਬੀ ਲੈਂਦਾ ਹੈ ਔਰ ਚੰਗੀ ਤਰ੍ਹਾਂ ਉਹਨੂੰ ਲਿਖਣੀ ਪੜ੍ਹਨੀ ਆ ਗਈ ਆ, ਔਰ ਉਹਨੂੰ ਅੰਗਰੇਜ਼ੀ ਵੀ ਵਧੀਆ ਢੰਗ ਦੇ ਨਾਲ ਆਉਂਦੀ, ਕਿਉਂਕਿ ਇਹਦੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡੇ ਬੱਚੇ ਨੂੰ ਅੰਗਰੇਜ਼ੀ ਡੈਫੀਨੇਟਲੀ ਜ਼ਰੂਰ ਹੀ ਆਉਣੀ ਚਾਹੀਦੀ ਹੈਗੀ ਹੈ। ਤੇ ਸਾਡੀ ਸਟੇਟ ਆਫ ਕੈਲੀਫੋਰਨੀਆ ਸੀਲ ਆਫ ਬਾਇਓਲਿਟਰੇਸੀ ਦਿੰਦੀ ਹੈਗੀ ਆ, ਗੋਲਡਨ ਸੀਲ। ਉਹ ਜਦੋਂ ਤੁਹਾਡਾ ਬੱਚਾ ਗ੍ਰੈਜੂਏਟ ਹੋਏਗਾ ਤੇ ਉਹਨੂੰ ਇੱਕ ਸਪੈਸ਼ਲ ਮੈਡਲ ਮਿਲੂਗਾ। ਸਪੈਸ਼ਲ ਉਹਨੂੰ ਕਹਿ ਰਹੇ ਕਿ ਮੋਢਲੀਆਂ ਲਾਈਨਾਂ ਦੇ ਵਿੱਚ ਉਹ ਫਿਰ ਬੱਚੇ ਬਹਿੰਦੇ ਆ ਗੋਲਡਨ ਮੈਡਲ ਪਾ ਕੇ, ਤੇ ਇੱਕ ਮੋਹਰ ਲੱਗ ਜਾਂਦੀ ਗੋਲਡਨ ਕਲਰ ਦੀ ਤੁਹਾਡੇ ਡਿਪਲੋਮਾ ਦੇ ਉੱਤੇ, ਜਿਹੜੀ ਕਿ ਜਦੋਂ ਤੁਸੀਂ ਗਾਂ ਕਾਲਜ ਜਾਣਾ ਹੈਗਾ ਆ ਤੇ ਤੁਸੀਂ ਸ਼ੋਅ ਕਰ ਸਕਦੇ ਆ ਕਿ ਵੀ ਆਹ ਦੇਖੋ ਜੀ, ਆਪਾਂ ਨੂੰ ਪੂਰੀ ਤਰ੍ਹਾਂ ਪੰਜਾਬੀ ਤੇ ਪੂਰੀ ਤਰ੍ਹਾਂ ਦੇ ਨਾਲ ਇੰਗਲਿਸ਼ ਆਉਂਦੀ ਹੈਗੀ ਆ। ਉਸੇ ਬੇਸ ਤੇ ਤੁਹਾਨੂੰ ਬਾਇਲਿੰਗੁਅਲ ਜੌਬਸ ਜਿਹੜੀਆਂ ਬੜੀਆਂ ਸੌਖੀਆਂ ਮਿਲ ਜਾਂਦੀਆਂ ਹੈਗੀਆਂ। ਸੈਕੰਡਲੀ, A through G ਰਿਕੁਆਇਰਮੈਂਟਸ ਕਹਿੰਦੇ ਹੈਗੇ ਆ ਅਸੀਂ ਬੱਚਿਆਂ ਨੇ ਜਦੋਂ ਕਾਲਜ ਜਾਣਾ ਹੁੰਦਾ ਆ। ਮੈਂ ਪਹਿਲਾਂ ਵੀ ਜਿਸ ਤਰ੍ਹਾਂ ਦੱਸਿਆ ਕਿ ਜੇ 2 ਸਾਲ ਲਏ ਆ ਤੇ ਬਹੁਤ ਵਧੀਆ, 4 ਸਾਲ ਲਏ ਤਾਂ ਵਾਹ ਜੀ ਵਾਹ, ਤੁਹਾਨੂੰ ਕਿਆ ਹੀ ਸਕਾਲਰਸ਼ਿਪਸ ਮਿਲ ਸਕਦੀਆਂ ਹੈਗੀਆਂ ਆ ਉਹ ਲੈਣ ਦੇ ਲਈ। ਔਰ ਸਪੈਨਿਸ਼ ਲਾਅ, ਫ੍ਰੈਂਚ ਲਾਅ, ਪੰਜਾਬੀ ਲਾਅ ਬਰਾਬਰ ਤੁਹਾਨੂੰ ਕ੍ਰੈਡਿਟ ਮਿਲਦੇ ਹੈਗੇ ਆ। ਔਰ ਸਾਰੀਆਂ, ਅਸੀਂ ਭਾਵੇਂ ਸਮਝ ਲਈਏ ਕਿ ਸਾਡੀ ਭਾਸ਼ਾ ਉਨੀ ਉੱਚੀ ਨਹੀਂ ਹੈਗੀ, ਪਰ ਇੱਥੇ ਦੀ ਸਰਕਾਰ, ਇੱਥੇ ਦੇ ਸਕੂਲ ਬਰਾਬਰ ਮੰਨਦੇ ਹੈਗੇ ਆ, ਤੇ ਓਨੇ ਹੀ ਤੁਹਾਨੂੰ ਪੁਆਇੰਟ ਮਿਲਦੇ ਹੈਗੇ ਆ। ਬਲਕਿ ਤੁਸੀਂ ਆਪਣੀ ਜਿਹੜੀ ਭਾਸ਼ਾ ਆ ਉਹਦੇ ਚ ਹੋਰ ਤੁਹਾਡੇ ਬੱਚੇ ਨਿਪੁੰਨ ਹੋਊਗੇ, ਕਿਉਂਕਿ ਇਹਦੇ ਨਾਲ ਫਾਇਦਾ ਇਹ ਵੀ ਹੈਗਾ ਕਿ ਅਸੀਂ ਬੱਚਿਆਂ ਨੂੰ ਆਪਣੇ ਧਰਮ ਨਾਲ ਵੀ ਜੋੜਨਾ ਆ, ਆਪਣੇ ਕਲਚਰ ਨਾਲ ਵੀ ਜੋੜਨਾ। ਉਹਨਾਂ ਨੂੰ ਪਤਾ ਲੱਗੇ ਕਿ ਕਹਿ ਲਓ ਕਿ ਸਾਡੇ ਵਿਆਹਾਂ ਚ ਕੀ ਹੁੰਦਾ ਆ, ਸਾਡੇ ਜੰਮਣ ਮਰਨ ਦਾ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੀ ਹੈ ਨਾ ਜੀ। ਬਿਲਕੁਲ। ਤੇ ਇਹ ਚੀਜ਼ਾਂ ਅਸੀਂ ਕਲਾਸ ਦੇ ਵਿੱਚ ਹੀ ਬੱਚਿਆਂ ਨੂੰ ਸਿਖਾ ਸਕਦੇ ਹੈਗੇ ਆ। ਔਰ ਵਧੀਆ ਨੌਕਰੀਆਂ ਹੁਣ ਜੇ ਤੁਸੀਂ ਲੱਭਦੇ ਹੋਗੇ ਕਿ ਇੰਡੀਡ ਤੇ ਜਾ ਕੇ ਕਿਤੇ ਵੀ ਜੌਬ ਲਈ ਅਪਲਾਈ ਕਰਨਾ, ਹੁਣ ਤਾਂ ਆਮ ਹੀ ਲਿਖਿਆ ਮਿਲ ਜਾਂਦਾ ਕਿ ਬਾਇਲਿੰਗੁਅਲ ਚਾਹੀਦਾ ਆ ਔਰ ਤੁਹਾਨੂੰ ਪੰਜਾਬੀ ਨਾਲ ਆਉਣੀ ਚਾਹੀਦੀ ਹੈਗੀ ਆ। ਤੇ ਉਹਦੇ ਲਈ ਤੁਸੀਂ ਜੇ ਕਹੋਗੇ ਨਹੀਂ ਜੀ ਅਸੀਂ ਬਹੁਤ ਵਧੀਆ ਬੋਲਦੇ ਆ, ਉਹਨੇ ਕਹਿਣਾ ਨਹੀਂ, ਸਕੂਲ ਦਾ ਸਰਟੀਫਿਕੇਟ ਤੁਸੀਂ ਦਿਖਾਓ ਜੀ, ਪ੍ਰੂਫ ਕੀ ਹੈਗਾ ਕਿ ਤੁਹਾਨੂੰ ਆਉਂਦੀ ਹੈਗੀ ਆ। ਸਾਨੂੰ ਕੀ ਪਤਾ ਤੁਸੀਂ ਸਿੱਧੀ ਬੋਲ ਰਹੇ ਆ ਜਾਂ ਐਕਚੁਅਲੀ ਤੁਹਾਨੂੰ ਪ੍ਰੋਫੈਸ਼ਨਲੀ ਬੋਲਣੀ ਲਿਖਣੀ ਆਉਂਦੀ ਹੈਗੀ ਆ। ਸੋ ਇਸ ਲਈ ਮੈਂ ਤੁਹਾਨੂੰ ਬਹੁਤ ਬਹੁਤ ਦਿਲੋਂ ਕਹਿ ਲਓ ਕਿ ਬੇਨਤੀ ਕਰਦੀ ਹਾਂ ਕਿ ਬੱਚਿਆਂ ਨੂੰ ਪੰਜਾਬੀ ਕਲਾਸਾਂ ਦੇ ਵਿੱਚ ਉਤਸ਼ਾਹਿਤ ਕਰੋ, ਖਾਸ ਕਰਕੇ ਹਾਈ ਸਕੂਲ 'ਚ। ਜੇ ਤੁਹਾਡੇ ਏਰੀਆ 'ਚ ਮਿਡਲ ਸਕੂਲ ਜਾਂ ਐਲੀਮੈਂਟਰੀ, ਸੈਕਰਾਮੈਂਟੋ 'ਚ ਐਲੀਮੈਂਟਰੀ ਸਕੂਲ 'ਚ ਵੀ ਬੱਚੇ ਆਫਰ ਹੋ ਰਹੀ ਹੈਗੀ ਆ ਪੰਜਾਬੀ, ਤੇ ਬਹੁਤ ਬਹੁਤ ਜ਼ਰੂਰੀ ਹੈਗਾ ਕਿ ਜੇ ਅਸੀਂ ਮਾਣ ਨਹੀਂ ਕਰਾਂਗੇ ਤੇ ਸਾਡੇ ਬੱਚੇ ਕਿੱਥੋਂ ਮਾਣ ਕਰਨਗੇ। ਬਿਲਕੁਲ ਜੀ। ਆਪਣੇ ਨਾਲ ਕੁਝ ਕਾਲਰ ਹੋਰ ਨੇ ਭੈਣ ਜੀ, ਉਹਨਾਂ ਦੀ ਰਾਏ ਨੂੰ ਵੀ ਆਪਾਂ ਸ਼ਾਮਲ ਕਰੀਏ। ਪਰਮਜੀਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ ਨੇ ਵੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੀ ਬੇਟੀ 10 ਸਾਲ ਦੀ ਹੋਈ ਆ ਜੀ, ਉਹ ਸਾਡੀ ਗੁਰਦੁਆਰੇ ਵਿੱਚ ਪੜ੍ਹਦੀ ਆ ਤੇ ਮੇਰੀ ਘਰ ਉੱਥੇ ਪੜ੍ਹਾਉਂਦੀ ਆ, ਤੇ ਉਹਨੇ 1 ਸਾਲ ਦੇ ਵਿੱਚ ਇੰਨੀ ਸੋਹਣੀ ਪੰਜਾਬੀ ਸਿੱਖ ਲਈ, ਲਿਖਣੀ, ਪੜ੍ਹਨੀ ਤੇ ਗੁਰਬਾਣੀ ਪੜ੍ਹਨੀ ਸਾਰੀ ਜੀ। ਤੇ ਉਹ ਵੀ ਸਿੱਖ ਲਿਆ ਤੇ ਕੀਰਤਨ ਕਰਨਾ ਵੀ ਸਿੱਖ ਲਿਆ। ਜਿਹੜੇ ਬੱਚੇ ਸੋਚਦੇ ਨਾ ਅਸੀਂ ਜ਼ਿਆਦਾ ਉਮਰ ਦੇ ਹੋ ਗਏ ਆ, ਲੇਟ ਕੋਈ ਨਹੀਂ ਹੈਗਾ ਜੀ।
ਲੇਟ ਕੋਈ ਤੇ ਨਹੀਂ ਜਦੋਂ ਮਰਜ਼ੀ ਕੰਮ ਸ਼ੁਰੂ ਕਰਦੇ ਉਦੋਂ ਹੀ ਵਧੀਆ ਕੰਮ ਆ। ਸਹੀ, ਹਾਂਜੀ ਜੀ ਬਿਲਕੁਲ ਬਹੁਤ ਬਿਲਕੁਲ ਥੋੜਾ ਟਾਈਮ ਲੱਗਦਾ ਜੀ। ਤੇ ਹਾਂ। ਬਾਕੀ ਤੁਸੀਂ ਗੱਲ ਕੀਤੀ ਸੀ ਕਿ ਮੰਡੇਲਾ ਯੂਨੀਵਰਸਿਟੀ ਸਕੂਲ ਤੁਸੀਂ ਸ਼ੁਰੂ ਕਰਨੀ ਚਾਹੁੰਦੇ ਆ, ਜੀ ਜੇ ਤੁਹਾਨੂੰ ਕੋਈ ਫ੍ਰੀ ਦੇ ਸੇਵਾ ਚਾਹੀਦੀ ਹੋਵੇ ਤਾਂ ਮੇਰੀ ਵਾਈਫ ਤਿਆਰ ਆ, ਉਹ ਕੰਮ ਤਾਂ ਕਰਦੀ ਨਹੀਂ ਕੋਈ ਵੀ, ਜੀ ਜੀ ਸਿਰਫ ਗੁਰਦੁਆਰੇ ਪੜ੍ਹਾਉਣ ਜਾਂਦੇ ਆ, ਹਾਂਜੀ ਤੇ ਅਸੀਂ ਉਹ ਸੇਵਾ ਵੀ ਕਰਨ ਲਈ ਤਿਆਰ, ਬਿਲਕੁਲ ਫ੍ਰੀ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਹਨਾ। ਤੇ ਤੁਸੀਂ ਜਿਸ ਤਰ੍ਹਾਂ ਸਕੂਲ ਡਿਸਟ੍ਰਿਕਟ ਹੈਗੇ ਆ, ਜੇ ਅਸੀਂ ਉਹਨਾਂ ਨੂੰ ਕਹੀਏ ਕਿ ਅਸੀਂ ਜਿੱਦਾਂ ਪੜ੍ਹਾਉਂਦੇ ਹੋ, ਥੋੜਾ ਜਿਹਾ ਰਿਕੁਆਇਰਮੈਂਟਸ ਮੰਗਦੇ ਆ, ਕ੍ਰੈਡੈਂਸ਼ੀਅਲ ਲਿਆ ਕੇ ਦਿਓ, ਤੁਸੀਂ ਦੱਸੋ ਕਿ ਤੁਸੀਂ ਪੜ੍ਹਾ ਸਕਦੇ ਹੈਗੇ ਆ, ਹਨਾ। ਹਾਂਜੀ ਹਾਂਜੀ ਤੇ ਜੀ ਉਹ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਚੱਲਦੇ ਹੈਗੇ ਆ, ਪਰ ਜ਼ਰੂਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਉਹ ਸ਼ੁਰੂ ਕਰਨ, ਤੇ ਜ਼ਰੂਰ ਤੁਸੀਂ ਕੰਟੈਕਟ, ਹਾਂਜੀ ਅਸੀਂ ਧਿਆਨ ਚ ਰੱਖਾਂਗੇ ਜ਼ਰੂਰ ਜੀ। ਹਾਂਜੀ, ਥੈਂਕ ਯੂ ਪਰਮਜੀਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਜੀ ਭੈਣ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਇਸੇ ਦੀ ਗੱਲਬਾਤ ਨੂੰ ਜਾਰੀ ਰੱਖਾਂਗੇ। ਜਿਵੇਂ ਆਪਾਂ ਫ੍ਰੈਂਚ ਵਾਲਾ ਜਿਹੜਾ ਉਹ ਵਹਿਮ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਵੇਂ ਆਪਾਂ ਕੀ ਹੋਰ ਮਿੱਥਾਂ ਨੇ ਜਿਨ੍ਹਾਂ ਨੂੰ ਆਪਾਂ ਤੋੜਾਂਗੇ ਜ਼ਰੂਰ। ਜਿਹੜੇ ਮਾਪੇ ਨੇ ਸੁਣ ਰਹੇ ਨੇ ਇਸ ਟਾਈਮ, ਜਿਵੇਂ ਭਾਜੀ ਵੀ ਕਹਿ ਕੇ ਵੀ ਇਹ ਕਿਤੇ ਲੇਟ ਕਦੇ ਵੀ ਨਹੀਂ ਹੁੰਦਾ, ਕਦੋਂ ਮਰਜ਼ੀ ਸ਼ੁਰੂ ਕਰ ਲਓ, ਤੁਸੀਂ ਕਦੋਂ ਵੀ ਸ਼ੁਰੂ ਕਰ ਸਕਦੇ ਹੋ ਜੀ। ਇੱਕ ਮੇਰੇ ਮਨ ਦੇ ਵਿੱਚ ਸਵਾਲ ਜ਼ਰੂਰ ਆ ਵੀ ਜਿਹੜਾ ਬੱਚਾ 10 ਸਾਲ 12 ਸਾਲ ਦਾ ਜੀ, ਉਹ ਇੱਕ ਵਾਰੀ ਇਸ ਪਾਸੇ ਨਹੀਂ ਆ ਰਿਹਾ, ਲੱਤ ਨਹੀਂ ਲਾ ਰਿਹਾ ਮੈਂ ਪੰਜਾਬੀ ਸਿੱਖਣੀ ਹੈ, ਹਾਂਜੀ, ਪਰ 27-28 ਸਾਲ ਦੀ ਉਮਰ 'ਚ ਜਾ ਕੇ ਉਹ ਕਿਤੇ ਜਨਤਕ ਥਾਂ ਦੇ ਉੱਤੇ ਸ਼ਰਮਸਾਰ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ। ਜੀ ਬਿਲਕੁਲ ਬਿਲਕੁਲ। ਇਹ ਇੱਥੇ ਕੀ ਕੀਤਾ ਜਾਵੇ 9-10 ਸਾਲ ਦੀ ਉਮਰ ਦੇ ਵਿੱਚ ਆ ਕੇ, ਕੀ ਕਰੀਏ ਅਸੀਂ ਕਿ ਉਹ ਜਿਹੜਾ ਕਨੈਕਟੀਵਿਟੀ ਹੈ ਉਹਦੀ ਭਾਸ਼ਾ ਦੇ ਨਾਲ ਉਹ ਬਣੀ ਰਹੇ ਜੀ। ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਬਿਲਕੁਲ ਜੀ, ਬਿਲਕੁਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਵਿਸਰਦਾ ਵਿਰਸਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਿੰਦਰ ਕੌਰ ਰਾਏ ਜੀ। ਭੈਣ ਜੀ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਾਂ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਕਰਨਾ ਭੁੱਲ ਗਏ, ਇਹਨਾਂ ਦੀਆਂ ਸੇਵਾਵਾਂ ਦੇ ਬਦਲੇ ਵੂਮਨ ਆਫ ਦੀ ਈਅਰ ਅਵਾਰਡ ਜਿਹੜਾ ਸਿਟੀ ਕਾਉਂਸਲ ਵੱਲੋਂ ਮਿਲਿਆ, ਸੋ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ। ਤੁਸੀਂ ਇਸੇ ਤਰ੍ਹਾਂ ਆਪਣੀ ਸਰਗਰਮੀ ਦੇ ਨਾਲ ਜਿਹੜੀਆਂ ਆਪਣੀਆਂ ਸੇਵਾਵਾਂ ਉਹ ਦਿੰਦੇ ਰਹੋ ਜੀ। ਭਾਜੀ ਦੇਖੋ ਨਾ, ਜਿਹੜੇ ਕਹਿੰਦੇ ਆ ਕਿ ਪੰਜਾਬੀ ਬੋਲ ਕੇ ਪੰਜਾਬੀ ਸਿੱਖ ਕੇ ਕੀ ਕਰਨਾ ਹੈਗਾ, ਤੁਹਾਡੇ ਸਾਹਮਣੇ ਮੈਂ ਇੱਕ ਜਿੰਦੀ ਜਾਗਦੀ ਉਦਾਹਰਨ ਬੈਠੀ ਆ ਕਿ ਸਿਰਫ ਮੈਂ ਇਹਦਾ ਕਹਿ ਲਓ ਕਿ ਪੂਰੇ ਦਾ ਪੂਰਾ ਕ੍ਰੈਡਿਟ ਜਿਹੜਾ ਹੈਗਾ ਪੰਜਾਬੀ ਭਾਸ਼ਾ ਨੂੰ ਜਾਂਦਾ ਆ। ਕਿ ਕਹਿ ਲਓ ਮੈਂ ਤਾਂ ਬੜੀ ਨਿਮਾਣੀ ਜੀ ਕੋਸ਼ਿਸ਼ ਕਰਦੀ ਹਾਂ, ਪਰ ਕਹਿ ਲਓ ਕਿ ਤੁਹਾਨੂੰ ਸਰਕਾਰਾਂ ਦੇਖਦੀਆਂ ਹੈਗੀਆਂ ਆ ਜਿਨ੍ਹਾਂ ਨੇ ਦੇਖਣਾ ਕਿ ਵੀ ਆਹ ਚੀਜ਼ ਨਾਲ ਆਉਣ ਦੇ ਨਾਲ ਸਾਡੇ ਸ਼ਹਿਰ ਨੂੰ, ਸਾਡੀ ਕਾਉਂਟੀ ਨੂੰ, ਸਾਡੇ ਬੱਚਿਆਂ ਨੂੰ ਕੀ ਫਾਇਦਾ ਹੋਇਆ। ਹਾਂਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬੱਚੇ ਛੋਟੇ ਹੁੰਦੇ ਨਹੀਂ ਪੜ੍ਹਨਾ ਚਾਹੁੰਦੇ, ਵੱਡੇ ਹੋ ਕੇ ਫਿਰ ਉਹਨਾਂ ਦਾ ਕਿੱਦਾਂ ਹੁੰਦਾ ਹੈ ਕਿ ਮੇਰੀ ਫਰੈਸਨੋ ਸਿਟੀ ਕਾਲਜ ਜਿਹੜੀ ਕਲਾਸ ਹੈਗੀ ਆ ਉੱਥੇ 30 ਸੀਟਾਂ ਆ ਔਰ ਜ਼ਿਆਦਾਤਰ ਵੇਟ ਲਿਸਟਡ ਹੀ ਹੁੰਦੀ ਆ, ਔਰ ਮਡੇਰਾ ਕਮਿਊਨਿਟੀ ਕਾਲਜ 25 ਸੀਟਾਂ ਹੈਗੀਆਂ। ਬੱਚੇ ਬੜੇ, ਔਰ ਮੈਂ ਪਹਿਲਾ ਸਵਾਲ ਹੀ ਪੁੱਛਦੀ ਹੁੰਦੀ ਆ ਕਿ ਵੀ ਕਿਉਂ ਪੰਜਾਬੀ ਆਪਾਂ ਕਿਉਂ ਸਿੱਖਣਾ ਚਾਹੁੰਦੇ ਆ ਹੁਣ ਕਾਲਜ ਦੇ ਵਿੱਚ ਆ ਕੇ। ਚਲੋ ਪਹਿਲਾਂ ਤੇ ਇਹ ਰਿਕੁਆਇਰਮੈਂਟ ਉਹਨਾਂ ਦੀ ਪੂਰੀ ਹੋ ਜਾਂਦੀ ਆ ਕਿ ਵੀ ਜੇ ਹਾਈ ਸਕੂਲ 'ਚ ਤੁਸੀਂ ਵਰਲਡ ਲੈਂਗੁਏਜ ਨਹੀਂ ਲਈ ਤਾਂ ਤੁਹਾਨੂੰ ਕਾਲਜ ਦੇ ਵਿੱਚ ਜਾ ਕੇ ਇੱਕ ਸਮੈਸਟਰ ਲੈਣਾ ਪੈਂਦਾ ਆ ਜੇ ਤੁਸੀਂ ਨਰਸ ਬਣਨਾ ਹੈਗਾ ਆ ਜਾਂ ਤੁਸੀਂ ਹੋਰ ਕਿਸੇ ਵੀ ਕਲਾਸ ਵਿੱਚ ਜਾਣਾ ਆ। ਕੈਲੀਫੋਰਨੀਆ 'ਚ ਜ਼ਰੂਰੀ ਹੈਗੀ ਕਿ ਤੁਹਾਨੂੰ 2 ਭਾਸ਼ਾਵਾਂ ਆਉਂਦੀਆਂ ਹੀ ਚਾਹੀਦੀਆਂ ਘੱਟੋ ਘੱਟ, 2 ਤੋਂ ਜ਼ਿਆਦਾ ਆਉਂਦੀਆਂ ਤੇ ਫਿਰ ਤਾਂ ਵਾਜਿਬਾ। ਹਾਂਜੀ ਜੀ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ। ਕੁਲਰੀਤ ਕੌਰ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬਸ 3 ਗੱਲਾਂ ਕਹਿਣੀਆਂ ਸੀਗੀਆਂ ਜੀ। ਪਹਿਲੀ ਗੱਲ ਇਹ ਆ ਕਿ ਕਿਸੇ ਨੇ ਪੁੱਛਿਆ ਸੀ ਕਿ ਦੱਸਿਆ ਸੀ ਕਿ ਉਹਨਾਂ ਨੂੰ ਪੰਜਾਬੀ ਦੇ ਟਿਊਟਰ ਨਹੀਂ ਮਿਲ ਰਹੇ ਹੈਗੇ। ਮੈਨੇ ਕੀ ਦੱਸਣਾ ਸੀ ਕਿ ਮੈਂ ਆਨਲਾਈਨ ਟਿਊਟਰਿੰਗ ਕਰਦੀ ਹਾਂ ਪੰਜਾਬੀ ਦੀ, ਜਿਵੇਂ ਪ੍ਰੋਫੈਸ਼ਨਲ ਪੰਜਾਬੀ। ਜੀ। ਜੇ ਤੁਸੀਂ ਮੈਨੂੰ ਰੀਚ ਆਊਟ ਕਰਨਾ ਚਾਹੁੰਦੇ ਆ ਕਰ ਸਕਦੇ ਆ। ਦੂਜੀ ਗੱਲ ਇਹ ਆ ਕਿ ਜਦੋਂ ਮੈਂ ਸੀਨੀਅਰ ਪ੍ਰੋਜੈਕਟ ਆਪਣਾ ਲਿੰਗੁਇਸਟਿਕਸ ਉੱਪਰ ਕੀਤਾ, ਲੈਂਗੁਏਜ ਟੈਸਟ ਉੱਪਰ ਕੀਤਾ, ਐਂਡ ਜਦੋਂ ਮੈਂ ਅਸੈਂਬਲੀ ਵਿੱਚ ਬੋਲਿਆ ਸੀਗਾ ਕਿ ਜੇ ਤੁਸੀਂ ਟਿਊਟਰਿੰਗ ਲੈਣਾ ਚਾਹੁੰਦੇ ਆ ਲੈ ਸਕਦੇ ਆ, ਹਨਾ, ਐਂਡ ਕਿ ਇਹ ਜ਼ਰੂਰੀ ਆ ਪੰਜਾਬੀ ਸਿੱਖਣੀ। ਮੈਨੂੰ ਵੀ ਬਹੁਤ ਲੋਕਾਂ ਨੇ ਕਿਹਾ ਕਿ ਪੰਜਾਬੀ ਜ਼ਰੂਰੀ ਨਹੀਂ ਹੈਗੀ। ਐਂਡ ਤੀਜੀ ਗੱਲ ਇਹ ਸੀ ਕਿ ਤੁਸੀਂ ਐਡ ਤੋਂ ਪਹਿਲਾਂ ਪੁੱਛਿਆ ਸੀ ਕਿ ਬੱਚੇ ਕਿਉਂ ਨਹੀਂ ਇੰਗੇਜ ਛੋਟੇ ਸਾਲਾਂ ਵਾਲੇ। ਮੇਰੇ ਲਈ ਤੇ ਮੇਰੇ ਸਟੂਡੈਂਟਸ ਲਈ ਇਹ ਗੱਲ ਹੈ ਕਿ ਉਹ ਇੰਗੇਜ ਨਹੀਂ ਹੈਗੇ। ਮੈਂ ਕਿਤਾਬੀ ਪੜ੍ਹੀ ਹੈ ਤੇ ਮੈਂ ਉੱਥੇ ਹੀ ਸਿੱਖੀ ਹੈ, ਪਰ ਜੇ ਦੇਖਿਆ ਜਾਏ ਜਿਵੇਂ ਸੰਡੇ ਸਕੂਲ ਤੋਂ ਵੀ ਅਸੀਂ ਬਹੁਤ ਇੰਗੇਜ ਨਹੀਂ ਸੀ। ਅਸੀਂ ਦੂਜੇ ਬੱਚਿਆਂ ਨਾਲ ਇੰਨੀਆਂ ਗੱਲਾਂ ਨਹੀਂ ਸੀ ਕਰਦੇ, ਇੰਨੀਆਂ ਗੇਮਾਂ ਨਹੀਂ ਸੀ ਕਿ ਆਪਾਂ ਜਿਵੇਂ ਹਟ ਕੇ ਟੀਚਰ ਵੱਲ ਧਿਆਨ ਦੇਈਏ। ਐਂਡ ਮੇਰੇ ਸਟੂਡੈਂਟਸ ਮੈਨੂੰ ਲਾਈਕ ਆਈ ਹੈਵ ਟੂ ਸਟਾਪ ਐਂਡ ਉਹਨਾਂ ਨੂੰ ਪੁੱਛਣਾ ਪੈਂਦਾ ਤੁਹਾਡਾ ਧਿਆਨ ਮੇਰੇ ਵੱਲ ਆ, ਮੈਂ ਕੀ ਕਰ ਸਕਦੀ ਕੁਛ ਬਦਲਣਾ ਕਿ ਤੁਹਾਡਾ ਧਿਆਨ ਜਿਵੇਂ ਹਨਾ ਉੱਧਰ ਨਾ ਜਾਏ। ਕਿ ਲਾਈਕ ਤੁਹਾਨੂੰ ਪੜ੍ਹਨਾ ਚੰਗਾ ਵੀ ਲੱਗ ਰਿਹਾ ਜੇ ਤੁਸੀਂ ਉਹਦੇ ਇੱਥੇ ਬੈਠੇ ਆ। ਸਹੀ ਗੱਲ, ਇਹ ਇੱਕ ਬਹੁਤ ਵੱਡਾ ਸਵਾਲ ਆ। ਜੀ। ਹਾਂਜੀ, ਥੈਂਕ ਯੂ ਕੁਲਰੀਤ ਜੀ, ਥੈਂਕ ਯੂ। ਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਚਰਨ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤਾਂ ਇਹ ਜਿਹੜਾ ਪ੍ਰੋਗਰਾਮ ਤੁਸੀਂ ਲੈਂਦਾ ਇਹਦਾ ਵੀ ਤੁਸੀਂ ਬੜੇ ਵਧਾਈ ਦੇ ਪਾਤਰ ਹੋ। ਧੰਨਵਾਦ ਜੀ। ਖਾਸ ਕਰਕੇ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਜਿਹੜਾ ਅਸੀਂ ਗੁਰਬਾਣੀ ਨਾਲ ਜਾਂ ਆਪਣੇ ਸੱਭਿਆਚਾਰ ਨਾਲ, ਆਪਣੇ ਭਾਈਚਾਰੇ ਨਾਲ ਤਾਂ ਹੀ ਜੁੜ ਸਕਦੇ ਹਾਂ ਜੇ ਅਸੀਂ ਪੰਜਾਬੀ ਬੱਚਿਆਂ ਨੂੰ ਸਿਖਾਲਾਂਗੇ। ਸਾਡੀ ਪੰਜਾਬੀ, ਮੈਂ ਆਪਣੀ ਉਦਾਹਰਨ ਦਿੰਦਾ ਜੀ ਵੀ ਅਸੀਂ ਸੈਲਮਾ ਗੁਰੂ ਘਰ ਦੇ ਵਿੱਚ 99 ਦੇ ਵਿੱਚ ਦੁਬਾਰਾ ਸਕੂਲ ਸ਼ੁਰੂ ਕੀਤਾ ਸੀਗਾ ਜੀ, ਤੇ ਕੈਪਟਨ ਗੁਰਮੀਤ ਸਿੰਘ ਜੀ ਕਾਲੀ ਰਾਏ ਉਹਨਾਂ ਨੇ ਇਹ ਉੱਥੇ ਸੇਵਾ ਲਈ ਜੀ। ਉਹਨੇ ਬੜੀ ਡੈਡੀਕੇਟਡ ਹੋ ਕੇ ਉਹ ਸੇਵਾ ਕਰਦੇ ਰਹੇ। ਤਾਂ ਮੈਂ ਆਪਣੇ ਬੱਚਿਆਂ ਦੀ ਮਿਸਾਲ ਦਿੰਦਾ ਜੀ। ਮੇਰੇ 3 ਬੱਚੇ ਆ, ਹੁਣ 40+ ਵੀ ਆ, ਤੇ ਉਹਨਾਂ ਨੇ ਪੰਜਾਬੀ ਉੱਥੋਂ ਸਕੂਲ 'ਚੋਂ ਸਿੱਖ ਕੇ, ਚਲੋ ਮੇਰੀ ਵਾਈਫ ਵੀ ਡੈਡੀਕੇਟ ਸੀਗੀ, ਅਸੀਂ ਘਰ ਆਣ ਕੇ ਵੀ ਪੰਜਾਬੀ ਬੱਚਿਆਂ ਨੂੰ ਉਹ ਕਰਾਉਂਦੇ ਸੀਗੇ। ਤੇ ਅੱਜ ਮੇਰੇ ਬੱਚੇ ਦੋਨੇ ਸਾਰੇ ਜੀ ਪੰਜਾਬੀ ਦੇ ਵਿੱਚ ਗੁਰੂ ਮਹਾਰਾਜ ਦਾ ਪਾਠ ਕਰਦੇ ਆ ਜੀ, ਜਪਜੀ ਸਾਹਿਬ, ਰਹਿਰਾਸ। ਸੋ ਕਹਿਣ ਦਾ ਭਾਵ ਹੈ ਕਿ ਪੇਰੈਂਟਸ ਥੋੜੇ ਬਹੁਤੇ ਜਿਹੜੇ ਜੇ ਪੂਰੀ ਆਪਣੀ ਡੈਡੀਕੇਸ਼ਨ ਰੱਖਣ ਵੀ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣੇ। ਵੈਸੇ ਭੈਣ ਜੀ ਹੁਣੀ ਹਰਿੰਦਰ ਕੌਰ
ਅਸੀਂ ਇਹਨਾਂ ਨੂੰ ਇਨਵਾਈਟ ਕਰਾਂਗੇ। ਸਲਮਾ ਗੁਰੂ ਘਰ ਜਿਹੜਾ ਆ ਪੈਸੀਫਿਕ ਕੋਸਟ ਔਨ ਹਾਈਲੈਂਡ ਤੇ ਆ ਜੀ, 2211 ਹਾਈ, ਉੱਥੇ ਕਿਸੇ ਦਿਨ ਵੀ ਆ ਕੇ ਅਸੀਂ ਇਹਨਾਂ ਨੂੰ ਤੇ ਸਟੇਜ ਤੋਂ ਟਾਈਮ ਵੀ ਦੇਵਾਂਗੇ, ਭਾਵੇਂ ਮੈਂ ਕਮੇਟੀ ਦੇ ਵਿੱਚ ਤਾਂ ਨਹੀਂ, ਪਰ ਬੋਰਡ ਆਫ ਡਾਇਰੈਕਟਰ ਦੇ ਵਿੱਚ ਮੈਂ ਸਕੂਲ ਦਾ ਮੈਨੂੰ ਕੋਆਰਡੀਨੇਟਰ ਬਣਾਏ ਆ, ਸਕੂਲ ਮੈਨੇਜਮੈਂਟ ਕਿੱਦਾਂ ਕਰਨਾ ਜੀ। ਤੇ ਅਸੀਂ ਪੂਰੀ ਕੋਸ਼ਿਸ਼ ਹੈਗੀ ਆ ਸਾਡੀ ਵੀ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਸਿਖਾ ਲਈਏ, ਪਰ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਹੈਗੀ। ਕਮੀ ਤਾਂ ਹੁਣ ਇਹੀ ਕਹਾਂਗੇ ਜੀ ਵੀ ਸਾਨੂੰ ਥੋੜਾ ਬੱਚਿਆਂ ਦੀ ਜਿਹੜਾ ਅਸੀਂ ਕਿੱਦਾਂ ਮਾਪਿਆਂ ਨੂੰ ਇੰਸਪਾਇਰ ਕਰ ਸਕਦੇ ਹਾਂ ਕਿ ਤੁਸੀਂ ਬੱਚਿਆਂ ਨੂੰ ਲਿਆਓ, ਅਸੀਂ ਸਾਰਾ ਕੁਝ ਕੀਤਾ ਹੋਇਆ ਜੀ। ਜੀ ਬਿਲਕੁਲ ਬਿਲਕੁਲ। ਸਾਨੂੰ ਜਦੋਂ ਵੀ ਇਹਨਾਂ ਕੋਲ ਟਾਈਮ ਹੋਵੇ ਜ਼ਰੂਰ ਇਹ ਉੱਥੇ ਆਉਣ। ਹੋ ਸਕਦਾ ਇਹਨਾਂ ਦੀ ਸਪੀਚ ਦੇ ਨਾਲ ਸਾਡੇ ਜਿਹੜੇ ਬੱਚਿਆਂ ਕਿਸੇ ਦੇ ਸ਼ਬਦ ਤੁਹਾਨੂੰ ਪ੍ਰੇਰਿਤ ਕਰ ਦਿੰਦਾ ਜੀ, ਕਰ ਦਿੰਦਾ ਜੀ। ਤੇ ਮੇਰਾ ਤਾਂ ਮਤਲਬ ਇਹ ਆ ਵੀ ਜੇ ਅਸੀਂ ਪੰਜਾਬੀ ਨਾਲ ਜੁੜਾਂਗੇ, ਅਸੀਂ ਗੁਰਬਾਣੀ ਨਾਲ ਜੁੜ ਸਕਦੇ, ਅਸੀਂ ਗੁਰੂ ਨਾਨਕ ਨਾਲ ਜੁੜ ਸਕਦੇ। ਜੇ ਅਸੀਂ ਗੁਰੂ ਨਾਨਕ ਨਾਲ ਨਾ ਜੁੜਦੇ ਤੇ ਸਾਡਾ ਜਿਹੜਾ ਇਸ ਦੁਨੀਆ ਤੇ ਆਉਣਾ ਜਿਹੜਾ ਮੈਂ ਕਹਿੰਦਾ ਵੀ ਸਫਲ ਨਹੀਂ ਹੋਊਗਾ, ਕਿਉਂਕਿ ਉਹਨਾਂ ਨੇ ਲਿਪੀ ਜਿਹੜੀ ਆ ਗੁਰਮੁਖੀ ਲਿਪੀ ਦੂਜੇ ਪਾਤਸ਼ਾਹ ਨੇ ਸ਼ੁਰੂ ਕੀਤੀ ਆ, ਉਹਨੂੰ ਸਾਨੂੰ ਉਹਦੇ ਵਿੱਚ ਕੰਟੀਨਿਊਟੀ ਜ਼ਰੂਰ ਕਰਨੀ ਚਾਹੀਦੀ ਹੈ। ਧੰਨਵਾਦ, ਬਹੁਤ ਧੰਨਵਾਦ। ਮੇਰਾ ਨੰਬਰ ਇਹਨਾਂ ਦੇ ਕੋਲ ਹੈਗਾ, ਜਦੋਂ ਮਰਜੀ ਇਹਨਾਂ ਕੋਲ ਟਾਈਮ ਹੋਵੇ ਅਸੀਂ ਇਹਨਾਂ ਨੂੰ ਉੱਥੇ ਜ਼ਰੂਰ ਸਟੇਜ ਤੋਂ ਵੀ ਬੋਲਣ ਦਾ ਮੌਕਾ ਦੇਵਾਂਗੇ। ਬਹੁਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਦੇਖੋ ਇਦਾਂ ਹੀ ਹੱਥ ਨਾਲ ਜਦੋਂ ਹੱਥ ਜੁੜਦੇ ਆ, ਜਦੋਂ ਵਿਚਾਰ ਆਪਣੇ ਮਿਲਦੇ ਆ, ਆਪਾਂ ਰਲ ਕੇ ਕੰਮ ਕਰਨ ਦੀ ਆਪਣੀ ਇੱਛਾ ਹੁੰਦੀ ਹੈ, ਉਦੋਂ ਆਪਾਂ ਨੂੰ ਵਧੀਆ ਜਿਹੜੇ ਨਤੀਜੇ ਅਸੀਂ ਪ੍ਰਾਪਤ ਕਰ ਸਕਦੇ ਹਾਂ, ਹਨਾ। ਸੋ ਅੱਜ ਦਾ ਜਿਹੜਾ ਸਾਡਾ ਮੰਤਵ ਸੀਗਾ, ਅਸੀਂ ਤੁਹਾਨੂੰ ਕਿਸੇ ਤਰੀਕੇ ਨਾਲ ਨਿਰਾਸ਼ਾਜਨਕ ਨਹੀਂ ਸੀ ਕਰਨਾ ਚਾਹੁੰਦੇ ਕਿ ਹਾਲ ਕੀ ਨੇ ਆਪਣੇ, ਬਲਕਿ ਅਸੀਂ ਤੁਹਾਨੂੰ ਇੱਕ ਭੈਣ ਜੀ ਰਾਹ ਦਸੇਰੇ ਦੇ ਤੌਰ ਤੇ ਆਉਣਾ ਚਾਹੁੰਦੇ ਸੀਗੇ। ਇਹਨਾਂ ਦਾ ਮੰਤਵ ਇਹੀ ਸੀਗਾ ਪ੍ਰੋਗਰਾਮ ਕਰਨ ਦਾ ਕਿ ਆਪਾਂ ਉਤਸ਼ਾਹਿਤ ਕਰੀਏ ਲੋਕਾਂ ਨੂੰ ਕਿ ਪੰਜਾਬੀ ਨੂੰ ਤੁਸੀਂ ਉਹ ਭਾਸ਼ਾ ਨਾ ਜਾਣੋ ਜਿਹਨੂੰ ਤੁਸੀਂ ਘਰਾਂ ਦੇ ਵਿੱਚ ਕਹਿਣੋ ਕਿ ਨਹੀਂ ਇਹਦਾ ਕੀ ਹੋਊਗਾ। ਭੈਣ ਜੀ ਜਿਵੇਂ ਗੱਲ ਵੀ ਕਰਕੇ ਗਏ ਨਾ ਕੁਲਜੀਤ ਕੌਰ ਜੀ, ਵੀ ਉਹ ਪੁੱਛਦੇ ਰਹਿੰਦੇ ਬੱਚਿਆਂ ਤੋਂ ਵੀ ਤੁਹਾਡਾ ਧਿਆਨ ਹੈਗਾ ਵੀ ਜੇ ਤੁਸੀਂ ਉਦਾਂ ਹੀ ਬੈਠੇ ਹੋ। ਸੋ ਮੰਤਵ ਇਹੀ ਸੀਗਾ ਵੀ ਪੰਜਾਬੀ ਭਾਸ਼ਾ ਪ੍ਰਤੀ ਅਸੀਂ ਇੱਕ ਤਾਂ ਲੋਕਾਂ ਨੂੰ ਥੋੜਾ ਜਿਹਾ ਇਹਦੇ ਬਾਰੇ ਚਾਨਣਾ ਪਾਇਆ ਜਾਵੇ, ਦੂਜਾ ਇਹਦੇ ਵਿੱਚ ਜਾ ਕੇ ਜਾਂ ਇਹਨੂੰ ਸਿੱਖ ਕੇ ਤੁਸੀਂ ਕਿਵੇਂ ਆਪਣੇ ਆਪ ਨੂੰ ਸਕਿਲਡ ਵੀ ਕਰਦੇ ਆ ਤੇ ਉਹਦੀ ਤੁਹਾਨੂੰ ਇੱਕ ਬੈਨੀਫਿਟ ਵੀ ਮਿਲਦਾ। ਤੇ ਜਿਵੇਂ ਹੁਣ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਵੀ ਕਈ ਮਾਪਿਆਂ ਨੂੰ ਲੱਗਦਾ ਵੀ ਫ੍ਰੈਂਚ ਸਿੱਖੂਗਾ ਸਾਡਾ ਬੱਚਾ ਤੇ ਉਹ ਠੀਕ ਆ ਤੇ ਪੰਜਾਬੀ ਸਿੱਖੂਗਾ ਨਹੀਂ, ਜਦਕਿ ਫ੍ਰੈਂਚ, ਪੰਜਾਬੀ ਤੇ ਇੱਕ ਤੀਜੀ ਤੁਸੀਂ ਲੈਂਗੁਏਜ ਦਾ ਹਾਂਜੀ ਸਾਰੀਆਂ ਬਰਾਬਰ ਨੇ। ਸੋ ਭੈਣ ਜੀ ਆਪਣੇ ਕੋਲੇ ਮਿੰਟ ਥੋੜਾ ਹੀ ਬਚਿਆ ਜੀ, ਸਮਾਂ ਆਪਣਾ ਜਿਹੜਾ ਸਮਾਪਤੀ ਵਾਲੀ ਹੈ, ਤੇ ਜਾਂਦੇ ਜੇਕਰ ਕੋਈ ਹੋਰ ਸੁਨੇਹਾ, ਕੋਈ ਹੋਰ ਗੱਲ ਤੁਸੀਂ ਐਡ ਕਰਨੀ ਚਾਹੁੰਦੇ ਹੋ। ਹਾਂਜੀ, ਮੈਂ ਇੱਕ ਜ਼ਰੂਰ ਹੀ, ਮੈਨੂੰ ਲੱਗਦਾ ਇਹਦੇ ਬਾਰੇ ਸਾਨੂੰ ਉਦਾਂ ਇੱਕ ਅਲੱਗ ਪ੍ਰੋਗਰਾਮ ਵੀ ਕਰਨਾ ਚਾਹੀਦਾ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਆ, ਮੇਰੇ ਆਪਣੀਆਂ 2 ਬੇਟੀਆਂ ਹੈਗੀਆਂ, ਤੁਸੀਂ ਇੱਕ ਮਾਂ ਵੱਲੋਂ ਸਮਝ ਲਓ ਜਾਂ ਇੱਕ ਅਧਿਆਪਕ ਵੱਲੋਂ ਸਮਝ ਲਓ ਜਾਂ ਇੱਕ ਪ੍ਰੋਫੈਸਰ ਵੱਲੋਂ, ਕਿ ਇਹ ਨਹੀਂ ਸੋਚੋ ਕਿ ਬੱਚੇ ਵੱਡੇ ਹੋ ਗਏ ਆ, ਹਾਈ ਸਕੂਲ 'ਚ ਚਲੇ ਗਏ ਆ ਤਾਂ ਆਪੇ ਸਾਰਾ ਕੁਛ ਠੀਕ ਹੀ ਕਰਦੇ ਹੋਣੇ ਆ। ਬਿਲਕੁਲ ਜੀ ਏਦਾਂ ਨਹੀਂ ਹੈਗਾ। ਬੱਚਿਆਂ ਨੂੰ ਤੁਹਾਡੀ ਜ਼ਰੂਰਤ ਹੈ, ਜਦੋਂ ਹਾਈ ਸਕੂਲ 'ਚ ਵੀ ਜਾਂਦੇ ਆ ਉਦੋਂ ਵੀ ਸਗੋਂ ਜ਼ਿਆਦਾ ਜ਼ਰੂਰਤ ਹੈ ਭਾਜੀ ਉਦੋਂ, ਕਿਉਂਕਿ ਜੋ ਹਾਈ ਸਕੂਲਾਂ 'ਚ ਹੁੰਦਾ ਬੱਚਿਆਂ ਦੀਆਂ ਲੜਾਈਆਂ ਹੁੰਦੀਆਂ ਹੈਗੀਆਂ ਆ। ਇਹ ਨਹੀਂ ਹੈ ਕਿ ਨਸ਼ੇ ਇਕੱਲੇ ਪੰਜਾਬ ਵਿੱਚ ਹੀ ਆ, ਇੱਥੇ ਵੀ ਆ। ਤੇ ਜ਼ਰੂਰ ਦੇਖੋ ਕਿ ਤੁਹਾਡੇ ਬੱਚੇ, ਉਹਨਾਂ ਦੇ ਦੋਸਤ ਕੌਣ ਆ ਔਰ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਸਕੂਲ ਦੇ ਵਿੱਚ ਕਰ ਸਕਦੇ ਆ, ਔਰ ਉਹਨਾਂ ਦੇ ਕਾਉਂਸਲਰਸ ਦੇ ਨਾਲ ਜ਼ਰੂਰ ਮਿਲੋ। ਪਲੀਜ਼ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਇਕੱਲੇ ਨਹੀਂ ਛੱਡੋ ਕਿ ਜਾਓ ਤੁਸੀਂ ਜੋ ਕੁਛ ਮਰਜ਼ੀ ਕਰੋ, ਤੁਹਾਨੂੰ ਪਤਾ ਹੀ ਆ, ਤੁਹਾਨੂੰ ਸਾਡੇ ਤੋਂ ਜ਼ਿਆਦਾ ਪਤਾ, ਅਸੀਂ ਮਾਂ ਪਿਓ ਆ ਉਹਨਾਂ ਦੇ, ਸਾਡੀ ਜ਼ਿੰਮੇਵਾਰੀ ਹੈਗੀ ਆ ਕਿ ਅਸੀਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਨਾਂ ਦੇ ਵਿੱਚ ਸਾਨੂੰ ਪਤਾ ਹੋਵੇ ਉਹ ਕੀ ਕਰ ਰਹੇ ਆ, ਕਿੱਥੇ ਜਾ ਰਹੇ ਆ, ਉਹਨਾਂ ਨੂੰ ਸਾਡੀ ਜ਼ਰੂਰਤ ਹੈ ਜਾਂ ਨਹੀਂ ਹੈ, ਸਕੂਲ 'ਚ ਕਿਹੜੇ ਪ੍ਰੋਗਰਾਮ ਆਫਰ ਹੁੰਦੇ ਆ, ਉਹਨਾਂ ਨੇ ਕੱਲ ਨੂੰ ਕੀ ਬਣਨਾ ਆ। ਜੇ ਕਿਤੇ ਸਾਡੀ ਪੰਜਾਬੀ ਬੱਚਿਆਂ ਦੀ ਇੱਕ ਹੋਰ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਭਾਜੀ ਕਿ ਅਸੀਂ ਉਦਾਂ ਉਹਨਾਂ ਨੂੰ ਕਹਿੰਦੇ ਜਾਓ ਜੋ ਕੁਛ ਮਰਜ਼ੀ ਕਰੋ, ਕਿਤੇ ਫੀਲਡ ਟ੍ਰਿਪ ਤੇ ਲੈ ਕੇ ਜਾਣਾ। ਮੈਂ ਆਪਣੇ ਬੱਚਿਆਂ ਨੂੰ UC ਡੇਵਿਸ ਲੈ ਕੇ ਗਈ ਹਾਂ, ਕਿਉਂਕਿ ਮੈਨੂੰ ਪਤਾ ਸਾਰੀਆਂ ਕਮਿਊਨਿਟੀਜ਼ ਦੇ ਮਾਂ ਪਿਓ ਪਹਿਲਾਂ ਸੋਚਣਾ ਸ਼ੁਰੂ ਕਰ ਦਿੰਦੇ ਕਿ ਹਾਈ ਸਕੂਲ 'ਚ ਇਹਨੇ ਕੱਲ ਨੂੰ ਆਹ ਪ੍ਰੋਗਰਾਮ 'ਚ ਜਾਣਾ, ਛੁੱਟੀਆਂ 'ਚ ਕਿਸੇ ਯੂਨੀਵਰਸਿਟੀ ਲੈ ਜਾਓ, ਅਸੀਂ ਨਹੀਂ ਲੈ ਕੇ ਜਾਂਦੇ। ਠੀਕ ਹੈ ਜੀ। ਸੋ ਆਪਣੀਆਂ ਪੰਜਾਬੀ ਕਲਾਸਿਸ ਨੂੰ ਮੈਂ UC ਡੇਵਿਸ, UC ਮਰਸੈਡ, ਫ੍ਰੈਸਨੋ ਸਟੇਟ
कह लो कि आउट ऑफ द वे होके लेके जानी कि बच्चों ਨੂੰ ਉੱਥੇ ਜਾਣ ਪਤਾ ਲੱਗੇ ਕਾਲਜ ਲਾਈਫ ਕੀ ਆ ਤਾਂ ਕਿ ਉਹ ਵੱਡੇ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਬਹੁਤ ਜ਼ਰੂਰਤ ਹੈ ਸਾਨੂੰ ਲੀਡਰਸ਼ਿਪ ਦੀ ਇਸ ਵੇਲੇ ਸਾਡੀ ਕਮਿਊਨਿਟੀ ਨੂੰ ਸਾਨੂੰ ਜ਼ਰੂਰਤ ਹੈਗੀ ਕਿ ਬੱਚੇ ਮੋਰੇ ਹੋ ਕੇ ਕੰਮ ਕਰਨ ਕਾਉਂਸਲ ਦੇ ਲਈ ਕੰਮ ਕਰਨ ਰਾਜਨੀਤੀ ਚਾਉਣ ਤਾਂ ਕਿ ਸਾਨੂੰ ਸਾਡੇ ਹੱਕਾਂ ਦਾ ਪਤਾ ਹੋਵੇ ਔਰ ਸਾਨੂੰ ਆਪਣੀ ਪਹਿਚਾਣ ਲਈ ਲੜਨਾ ਨਾ ਪਵੇ ਔਰ ਆਪਣੀ ਪਲੀਜ਼ ਪਹਿਚਾਣ ਦੀ ਇੱਜ਼ਤ ਕਰੋ ਬੱਚਿਆਂ ਨੂੰ ਪੰਜਾਬੀ ਉਹਨਾਂ ਨੂੰ ਬੋਲੋ ਘਰ 'ਚ ਉਹਨਾਂ ਨੂੰ ਲਿਖਣ ਲਈ ਪ੍ਰੇਰਿਤ ਕਰੋ ਔਰ ਜ਼ਰੂਰ ਇਹ ਦੱਸੋ ਕਿ ਅਸੀਂ ਕਿਸੇ ਤੋਂ ਵੀ ਘੱਟ ਨਹੀਂ ਹੈਗੇ ਸਾਡਾ ਦੇਸ਼ ਆ ਸਾਡੇ ਹੱਕ ਹੈਗੇ ਆ ਇੱਥੇ ਔਰ ਹੱਕਾਂ ਦੀ ਪਹਿਚਾਣ ਬਹੁਤ ਜ਼ਰੂਰੀ ਆ ਦੇਖੋ ਜੇ ਇੱਥੇ ਰਹਿਣ ਵਾਲੇ ਲੋਕ ਇਹ ਕਹਿੰਦੇ ਵੀ ਅਸੀਂ ਪ੍ਰਾਊਡ ਅਮਰੀਕਨ ਆ ਅਸੀਂ ਹਨਾ ਮਾਣ ਕਰਦੇ ਆ ਸਾਨੂੰ ਕਿਉਂ ਮਾਣ ਚ ਅਸੀਂ ਪਿੱਛੇ ਆ ਜੇ ਸਾਡੀ ਭਾਸ਼ਾ ਬਰਾਬਰ ਹੈ ਅਸੀਂ ਕੰਮ ਉਹਨਾਂ ਦੇ ਬਰਾਬਰ ਕਰਦੇ ਆ ਉਹੇ ਜਾਂ ਸਾਡਾ ਵਿਚਰਨ ਸਗੋਂ ਹੋ ਸਕਦਾ ਇਹ ਮਾਣ ਦੀ ਗੱਲ ਆ ਵੀ ਆਪਣਾ ਵਿਚਰਨ ਹੋਰਾਂ ਕਈ ਲੋਕਾਂ ਨਾਲੋਂ ਸਹੀ ਹੋ ਸਕਦਾ ਇੱਥੇ ਬਿਲਕੁਲ ਕਿਉਂ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਕਿਸੇ ਨਾਲ ਰੇਸਿਜ਼ਮ ਨਹੀਂ ਕਰਦੇ ਕੋਈ ਨਸਲਵਾਦ ਨਹੀਂ ਕਰਦੇ ਆਪਦੀ ਕਮਾਈ ਕਰਦੇ ਆ ਹਮੇਸ਼ਾ ਮਦਦ ਕਰਦੇ ਆ ਹਨਾ ਸੋ ਬੜਾ ਵਧੀਆ ਇਹ ਨਹੀਂ ਗੱਲ ਆਪਣੀ ਭਾਈਚਾਰੇ ਦੀ ਇੱਥੇ ਬਹੁਤ ਵਧੀਆ ਇੱਕ ਸਮਾਜਿਕ ਇਮੇਜ ਬਹੁਤ ਵਧੀਆ ਪਰ ਉਸ ਇਮੇਜ ਦੇ ਦਰਮਿਆਨ ਅਸੀਂ ਸਾਡੇ ਜਿਹੜੇ ਫਰਜ਼ ਨੇ ਜਾਂ ਸਾਡੀਆਂ ਜਿਹੜੀਆਂ ਕੁਝ ਕੁ ਚੀਜ਼ਾਂ ਨੇ ਧਾਰਨਾਵਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਵੀ ਕੀਤੀ ਆ ਕਿ ਫਲਾਂ ਭਾਸ਼ਾ ਦਾ ਠੀਕ ਆ ਇਹ ਭਾਸ਼ਾ ਪੰਜਾਬੀ ਸਿੱਖੂਗਾ ਤੇ ਇਹਦੇ ਨਾਲ ਪਿੱਛੇ ਰਹਿ ਜਾਊਗਾ ਜੇ ਇਹਦੇ ਨਾਲ ਸਿੱਖ ਕੇ ਪੱਲੇ ਕੀ ਆ ਹਾਸਲ ਸੋ ਪਹਿਲੀ ਗੱਲ ਤੇ ਇਹ ਭਾਸ਼ਾ ਦੀ ਗੱਲ ਆ ਆਪਦੇ ਖਿੱਤੇ ਦੀ ਗੱਲ ਆ ਆਪਦੇ ਲੋਕਾਂ ਦੀ ਗੱਲ ਆ ਆਪਦੇ ਇਤਿਹਾਸ ਦੀ ਗੱਲ ਆ ਬੇਸ਼ੱਕ ਉਹ ਕਿਵੇਂ ਵੀ ਆ ਉਹਦੇ ਚ ਫਾਈਨੈਂਸ਼ੀਅਲੀ ਬੈਨੀਫਿਟ ਨਹੀਂ ਦੇਖਿਆ ਜਾਂਦਾ ਹੁੰਦਾ ਬਿਲਕੁਲ ਜੀ ਬਿਲਕੁਲ ਨਹੀਂ ਉਹਦੇ ਚ ਤੁਸੀਂ ਇਮੋਸ਼ਨਲੀ ਕਿਵੇਂ ਦੂਜਿਆਂ ਦੇ ਬਰਾਬਰਤਾ ਹਾਸਲ ਕਰਨੀ ਆ ਇਹ ਤੁਹਾਨੂੰ ਦੇਖਣਾ ਪੈਂਦਾ ਤੇ ਜਿਵੇਂ ਹੁਣ ਤੁਸੀਂ ਦੱਸਿਆ ਹੀ ਆ ਵੀ ਜੇ ਉਹ ਇੱਕ ਸਕਿੱਲ ਉਹਦੇ ਚ ਅੱਡ ਬਣ ਜਾਂਦਾ ਜੇ ਤੁਸੀਂ ਛੋਟਾ ਸ਼ੁਰੂ ਕਰਦਾ ਤੇ ਉਹਦੇ ਕੋਲੇ ਇੱਕ ਉਹਦੇ ਸਰਟੀਫਿਕੇਟ ਦੇ ਉੱਤੇ ਸ਼ਾਇਦ ਗੋਲਡ ਮੋਹਰ ਲੱਗ ਜਾਂਦੀ ਹੈ ਜੀ ਸੀਲ ਆਫ ਬਾਲੋਟਸੀ ਕਹਿੰਦੇ ਆ ਗੋਲਡਨ ਸਟੇਟ ਦੀ ਸਾਡੀ ਗੋਲਡਨ ਸੀਲ ਆਫ ਬਾਲੋਟਸੀ ਆ ਔਰ ਉਹਦਾ ਬੜਾ ਮਹੱਤਵ ਹੈਗਾ ਬੱਚੇ ਕਹਿ ਲੋ ਕਿ ਜਦੋਂ ਭਵਿੱਖ ਵਿੱਚ ਉਹਨਾਂ ਨੇ ਨੌਕਰੀਆਂ ਕਰਨੀਆਂ ਆ ਉਹ ਚ ਬੜਾ ਵੱਡਾ ਯੋਗਦਾਨ ਆ ਉਹਨਾਂ ਦਾ ਠੀਕ ਹੈ ਤੇ ਜਦੋਂ ਤੁਹਾਡਾ ਕਦੇ ਰਾਬਤਾ ਹੁੰਦਾ ਪੰਜਾਬੀ ਮਾਪਿਆਂ ਦੇ ਨਾਲ ਤਾਂ ਉਹਨਾਂ ਦੀ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਨਿਰਾਸ਼ਾਜਨਕ ਕਰ ਜਾਂਦੀ ਹੈ ਵੀ ਇਹ ਤਾਂ ਕੁਛ ਮਰਜ਼ੀ ਕਰ ਲਓ ਇਹਨਾਂ ਨੇ ਇਦਾਂ ਹੀ ਰਹੇ ਸੋਚੀ ਜਾਣਾ ਜੀ ਭਾਜੀ ਜਿਸ ਤਰ੍ਹਾਂ ਕਹਿ ਲੋ ਕਿ ਸੈਂਟਰਲ ਈਸਟ ਹਾਈ ਸਕੂਲ ਦੇ ਬੱਚੇ ਬਹੁਤ ਬੱਚੇ ਹੈਗੇ ਆ ਜਿਹੜੇ ਪੰਜਾਬੀ ਆ ਔਰ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਵੀ ਤੁਸੀਂ ਹਾਈ ਸਕੂਲ ਚ ਰਹਿੰਦੇ ਹੋਏ 2 ਤੋਂ 3 ਭਾਸ਼ਾਵਾਂ ਸਿੱਖ ਸਕਦੇ ਆ ਪਿਛਲੇ ਸਾਲ ਮੇਰੇ ਕੋਲ ਮੇਰੀ ਸਟੂਡੈਂਟ ਸੀ ਉਹਨੇ 2 ਸੀਲ ਆਫ ਬਾਲੋਟਸੀ ਲਈਆਂ ਉਹਨੂੰ ਸਪੈਨਿਸ਼ ਵਿੱਚ ਵੀ ਲਈ ਆ ਤੇ ਪੰਜਾਬੀ ਵਿੱਚ ਵੀ ਲਈ ਹੈਗੀ ਆ ਔਰ ਬਹੁਤ ਵਧੀਆ ਉਹਨੂੰ ਸਕਾਲਰਸ਼ਿਪਸ ਮਿਲੀਆਂ ਹੈਗੀਆਂ ਕਿਉਂਕਿ ਜਦੋਂ ਅਸੀਂ ਵਧੀਆ ਸਕਿੱਲਸ ਹੁੰਦੀਆਂ ਹੈਗੀਆਂ ਆ ਸਕਾਲਰਸ਼ਿਪਸ ਕਾਲਜ ਤੁਹਾਡੇ ਪਿੱਛੇ ਫਾਈਟ ਕਰਦੇ ਆ ਮੋਸਟਲੀ ਬੱਚੇ ਵਿਚਾਰੇ ਕਹਿੰਦੇ ਆ ਮੈਨੂੰ ਇੱਥੇ ਐਡਮਿਸ਼ਨ ਮਿਲ ਜਾਏ ਨਹੀਂ ਮਿਲਦੇ ਪਰ ਜਦੋਂ ਦੇਖਦੇ ਕਿ ਆਹ ਬੱਚਾ ਇੰਨਾ ਕਮਿਟਡ ਆ ਦੇ ਫਾਈਟ ਕਿ ਤੂੰ ਸਾਡੇ ਆ ਜਾ ਅਸੀਂ ਤੈਨੂੰ ਆਹ ਪਰਕ ਦਿੰਨੇ ਅਸੀਂ ਤੈਨੂੰ ਆਹ ਬੈਨੀਫਿਟਸ ਦਿੰਨੇ ਇਸ ਲਈ ਹੀ ਮੈਂ ਪੰਜਾਬੀ ਬੱਚਿਆਂ ਨੂੰ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ ਕਹਿ ਲਓ ਕਿ ਕਾਫੀ ਪੇਪਰ ਵਰਕ 2-3 ਮਹੀਨੇ ਲੱਗ ਜਾਂਦੀ ਹੈ ਅਰੇਂਜ ਕਰਨ ਨੂੰ ਮੈਂ ਲੈ ਕੇ ਇਸੇ ਲਈ ਜਾਂਦੀ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਦੁਨੀਆ ਨਹੀਂ ਦਿਖਾਉਂਦੇ ਸਹੀ ਤੇ ਉਹ ਜ਼ਰੂਰੀ ਹੈਗਾ ਆ ਕਿ ਵੀ ਤੁਸੀਂ ਉਹਦੇ ਲਈ ਬੱਚਿਆਂ ਨੂੰ ਪਲੀਜ਼ ਉਤਸ਼ਾਹਿਤ ਕਰੋ ਪਲੀਜ਼ ਆਪਣਾ ਥੋੜਾ ਜਿਹਾ ਦਿਨ ਦੇ ਵਿੱਚ ਅੱਧਾ ਘੰਟਾ ਲੱਗਦਾ ਬੱਚਿਆਂ ਨਾਲ ਬੈਠ ਕੇ ਪੁੱਛ ਲਓ ਵੀ ਤੁਸੀਂ ਅੱਜ ਕੀ ਕੀਤਾ ਤੇ ਤੁਹਾਡਾ ਤੁਸੀਂ ਕੱਲ ਨੂੰ ਕੀ ਬਣਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਔਰ ਪਲੀਜ਼ ਫੋਰਸ ਨਹੀਂ ਕਰੋ ਅਸੀਂ ਬਹੁਤ ਫੋਰਸ ਕਰਦੇ ਬੱਚਿਆਂ ਨੂੰ ਜੋਰ ਆ ਨਹੀਂ ਤੂੰ ਆਹੀ ਬਣਨਾ ਇਹ ਨਹੀਂ ਹੈਗਾ ਉਤਸ਼ਾਹਿਤ ਕਰੋ ਸਿਰਫ ਨਾ ਪੰਜਾਬੀ ਲੈਣ ਲਈ ਬਲਕਿ ਗੇਮਾਂ ਦੇ ਵਿੱਚ ਸਪੋਰਟਸ ਦੇ ਵਿੱਚ ਬੱਚੇ ਜਾਣ ਤੇ ਸਕੂਲਸ ਦੇ ਵਿੱਚ ਅਸੀਂ ਕਲੱਬਸ ਆਫਰ ਕਰਦੇ ਹੈਗੇ ਆ ਇਹ ਨਹੀਂ ਹੈਗਾ ਕਿ ਉੱਥੇ ਬਸ ਬੱਚੇ ਖੁੱਡਣ ਲਈ ਰੁਕਦੇ ਹੈਗੇ ਆ ਬਹੁਤ ਸਕਿੱਲਸ ਡਿਵੈਲਪ ਹੁੰਦੀਆਂ ਪਲੀਜ਼ ਆਪਣੇ ਬੱਚਿਆਂ ਨੂੰ ਏਦਾਂ ਇਕੱਲੇ ਨਹੀਂ ਛੱਡੋ ਕਿ ਕੋਈ ਨਹੀਂ ਪੜ੍ਹੀ ਜਾਂਦੇ ਆ ਆਪੇ ਨਹੀਂ ਦੇਖ ਲੈਣਾ ਆ ਉਹਨਾਂ ਨੂੰ ਜ਼ਰੂਰਤ ਆ ਔਰ ਉਹਨਾਂ ਦੇ ਸਾਥ ਰਹੋ ਜੀ ਬਹੁਤ ਧੰਨਵਾਦ ਤੁਹਾਡਾ ਭੈਣ ਜੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਪ੍ਰੋਗਰਾਮ ਦੇ ਵਿੱਚ ਆਏ ਗੱਲਾਂ ਬਾਤਾਂ ਕੀਤੀਆਂ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਪ੍ਰਵੀਨ ਜੀ ਐਂਡ ਧੰਨਵਾਦ ਸਰੋਤਿਆਂ ਦਾ ਬਹੁਤ ਧੰਨਵਾਦ ਤੁਹਾਡਾ ਸੁਣਨ ਦੇ ਲਈ ਤੇ ਉਮੀਦ ਕਰਦੀ ਹਾਂ ਕਿ ਸਾਡੀਆਂ ਗੱਲਾਂ ਬਾਤਾਂ ਜ਼ਰੂਰ ਤੁਸੀਂ ਘਰ 'ਚ ਕਰੋਗੇ ਆਪਣੇ ਬੱਚਿਆਂ ਦੇ ਨਾਲ ਤੇ ਜ਼ਰੂਰ ਉਹਨਾਂ ਤੇ ਅਸਰ ਹੋਏਗਾ ਜੀ ਧੰਨਵਾਦ ਬਹੁਤ ਧੰਨਵਾਦ ਸੋ ਆਪਣੇ ਨਾਲ ਜੁੜੇ ਸਨ ਹਰਜਿੰਦਰ ਕੌਰ ਰਾਏ ਜੀ ਜਿਹੜੇ ਕਿ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ